ਜਿਹੜੀਆਂ ਜੀ ਉਹ ਕਰਦੇ ਹਾਂ ਜੀ। ਸੋ ਕੀ ਜਿਹੜੇ ਇਸ ਟਾਈਮ ਰਮਨ ਜੀ ਗੱਲਬਾਤ ਕਰਦੇ ਜਾਈਏ ਤਾਂ FMCSA ਵਾਲੇ ਜਿਹੜੇ ਹਚਿਨਸਨ ਆ ਉਹਨਾਂ ਨੇ ਸੈਨੇਟਰਸ ਨੂੰ ਜਿਹੜਾ ਕੁਛ ਆਖਿਆ ਵੀ ਡਰੱਗ ਟਰੱਕ ਟੈਸਟਿੰਗ ਦੇ ਮਾਮਲੇ ਦੇ ਵਿੱਚ ਜਿਹੜੇ ਲੂਪ ਹੋਲਸ ਆ ਉਹਨਾਂ ਨੂੰ ਬੰਦ ਕੀਤਾ ਜਾਵੇ। ਬਿਲਕੁਲ ਰਾਜਕਰਨ, ਇਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਹੈਗੀ ਇਸ ਵੇਲੇ ਰੋਬਿਨ ਹਚਿਨਸਨ ਉਹਨਾਂ ਦੀ। ਸੋ ਇਹਨਾਂ ਨੂੰ ਪਰਮਾਨੈਂਟ ਜਿਹੜਾ ਆ FMCSA ਦਾ ਐਡਮਿਨਿਸਟ੍ਰੇਟਰ ਜਿਹੜਾ ਲਾਇਆ ਜਾਣਾ ਆ। ਸੋ ਇਹਦੇ ਬਾਰੇ ਦੇ ਵਿੱਚ ਜਿਹੜੀ ਇਸ ਵੇਲੇ ਹੀਅਰਿੰਗ ਚੱਲ ਰਹੀ ਆ ਉਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਹੈਗੀ ਆ ਕਿ ਜੇ ਇਹ ਕਨਫਰਮ ਹੋ ਜਾਂਦੇ ਆ ਐਜ਼ ਏ FMCSA ਦੇ ਜਿਹੜੇ ਆ ਐਡਮਿਨਿਸਟ੍ਰੇਟਰ ਆ ਜੇ ਇਹ ਪੂਰੇ ਤੌਰ ਦੇ ਨਾਲ ਕੰਮ ਕਰਨਗੇ, ਜਿਹੜੇ ਲੂਪ ਹੋਲਸ ਹੈਗੇ ਆ ਇਸ ਵੇਲੇ ਡਰੱਗ ਟੈਸਟਿੰਗ ਦੇ ਵਿੱਚ ਉਹਨਾਂ ਨੂੰ ਬੰਦ ਕਰਨ ਦੇ ਲਈ। ਸੋ ਮੇਨਲੀ ਜਿਹੜੀ ਇੱਥੇ ਗੱਲਬਾਤ ਕੀਤੀ ਜਾ ਰਹੀ ਹੈ, ਜਿਹੜਾ ਇੱਥੇ ਇਸ਼ਾਰਾ ਕੀਤਾ ਜਾ ਰਿਹਾ ਉਹ ਮੇਨਲੀ ਹੈਗਾ ਤੁਹਾਡਾ ਜਿਹੜਾ ਹੇਅਰ ਡਰੱਗ ਟੈਸਟਿੰਗ ਆ ਉਹਦੇ ਵੱਲ ਨੂੰ, ਕਿ ਜਿਹੜਾ ਰੈਗੂਲਰ ਡਰੱਗ ਟੈਸਟ ਚੱਲ ਰਿਹਾ ਹੁਣ ਉਹਦੇ ਤੋਂ ਵਧਾ ਕੇ ਇਹਨੂੰ ਜਿਹੜਾ ਹੇਅਰ ਡਰੱਗ ਟੈਸਟ ਆ ਉਹਨੂੰ ਸਲਾਈਵਾ ਟੈਸਟ ਡਿਫਰੈਂਟ ਜਿਹੜੇ ਟੈਸਟ ਹੈਗੇ ਆ ਉਹਨਾਂ ਨੂੰ ਉਹਦੇ ਵੱਲ ਵਧਿਆ ਜਾਵੇ। ਸੋ ਇਹ ਕਹਾਣੀ ਕਾਫੀ ਦੇਰ ਤੋਂ ਚੱਲ ਰਹੀ ਸੀਗੀ। ਸੋ ਇਸ ਚੀਜ਼ ਦੇ ਉੱਤੇ ਉਹਨਾਂ ਨੇ ਕਾਫੀ ਜ਼ੋਰ ਦੇ ਕੇ ਕਿਹਾ ਹੈਗਾ, ਔਰ ਕਾਫੀ ਜਿਹੜੀਆਂ ਮੇਜਰ ਵੱਡੀਆਂ ਕੰਪਨੀਆਂ ਹੈਗੀਆਂ ਉਹ ਆਲਰੇਡੀ ਇਹ ਪ੍ਰੋਸੈਸ ਯੂਜ਼ ਕਰਦੀਆਂ ਹੈਗੀਆਂ ਹੇਅਰ ਡਰੱਗ ਟੈਸਟਿੰਗ ਦਾ। ਸੋ ਇਸ ਵੇਲੇ ਫਿਰ ਇੱਕ ਵਾਰੀ ਉਹਨਾਂ ਨੇ ਜ਼ੋਰ ਦੇ ਕੇ ਇਸ ਚੀਜ਼ ਦੇ ਉੱਤੇ ਕਿਹਾ ਕਿ ਜੇ ਉਹ FMCSA ਦੇ ਐਡਮਿਨਿਸਟ੍ਰੇਟਰ ਜਿਹੜੇ ਆ ਉਹ ਚੁਣੇ ਜਾਂਦੇ ਆ ਜਾਂ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਪੂਰੀ ਹੋ ਜਾਂਦੀ ਆ ਤਾਂ ਫਿਰ ਉਹ ਇਸ ਚੀਜ਼ ਦੇ ਉੱਤੇ ਜਿਹੜਾ ਆ ਉਹ ਆਪਣਾ ਜ਼ੋਰ ਲਾਉਣਗੇ। ਤੇ ਦੂਸਰੀ ਚੀਜ਼ ਜਿਹੜੀ ਆ ਉਹਨਾਂ ਨੇ ਇੱਕ ਹੋਰ ਜਿਹੜੀ ਗੱਲ ਕੀਤੀ ਹੈਗੀ ਆ ਉਹ ਹੈਗੀ ਆ ਕਿ ਜਿਹੜਾ ਤੁਹਾਡਾ ਇਸ ਵੇਲੇ ਬਹੁਤ ਪਿਛਲੇ ਸਮੇਂ ਤੋਂ ਜਿਹੜਾ ਇੱਕ ਬ੍ਰੋਕਰੇਜ ਦੇ ਉੱਤੇ ਚੱਲਦਾ ਆ ਰਿਹਾ ਸੀਗਾ ਬੜਾ, ਵੀ ਬ੍ਰੋਕਰੇਜ ਦੀ ਐਕਚੁਅਲੀ ਡੈਫੀਨੇਸ਼ਨ ਕੀ ਆ ਤੇ ਉਹਦੇ ਉੱਤੇ ਮਤਲਬ ਕਿ ਧਿਆਨ ਦੇਣ ਦੀ ਲੋੜ ਹੈਗੀ ਆ ਬ੍ਰੋਕਰੇਜ ਦੇ ਉੱਤੇ। ਤੇ ਜਿਹੜੀ ਆਪਾਂ ਬਹੁਤ ਦੇਰ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਡਬਲ ਬ੍ਰੋਕਰੇਜ ਚੱਲ ਰਹੀ ਹੈਗੀ ਆ, ਡਬਲ ਬ੍ਰੋਕਰੇਜ ਦਾ ਕੰਮ ਹੋ ਰਿਹਾ ਹੈਗਾ। ਸੋ ਬੇਸਿਕਲੀ ਉਸ ਚੀਜ਼ ਦੇ ਉੱਤੇ ਜਿਹੜਾ ਆ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੀ ਗਾਈਡੈਂਸ ਹੈਗੀ ਆ ਟਰੱਕ ਬ੍ਰੋਕਰਸ ਦੀ, ਹੈ ਨਾ, ਟਰੱਕਿੰਗ ਦੇ ਜਿਹੜੇ ਵਿੱਚ ਬ੍ਰੋਕਰਸ ਹੈਗੇ ਉਹਨਾਂ ਦੀ ਜਿਹੜੀ ਗਾਈਡਲਾਈਨ ਹੈਗੀ ਆ ਜਾਂ ਉਹਨਾਂ ਦੀ ਜਿਹੜੀ ਡੈਫੀਨੇਸ਼ਨ ਹੈਗੀ ਆ ਉਹ ਕੀ ਆ, ਤੇ ਉਹਦੇ ਉੱਤੇ ਜਿਹੜਾ ਕੰਮ ਕਰਨ ਦੀ ਉਹਨਾਂ ਨੇ ਗੱਲ ਕਹੀ ਆ, ਜਿਹਦੇ ਵਿੱਚ ਕਿ ਜਿਹੜਾ ਆਲਰੇਡੀ FMCSA ਵੱਲੋਂ ਜਿਹੜਾ ਫਰਾਈਡੇ ਨੂੰ ਨੋਟਿਸ ਪਬਲਿਸ਼ ਕੀਤਾ ਜਾਣਾ ਆ ਜਾਂ ਕੀਤਾ ਗਿਆ, ਉਹਦੇ ਵਿੱਚ ਜਿਹੜੀ ਆ ਇਨਫੋਰਮ ਆਗਿਆ ਮੰਗੀ ਗਈ ਆ ਕਿ ਇਹਦੇ ਉੱਤੇ ਜਿਹੜੇ ਪਬਲਿਕ ਕਮੈਂਟਸ ਆ ਉਹ ਲੈਣ ਦੀ ਗੱਲ ਕੀਤੀ ਗਈ ਹੈ ਕਿ ਜਿਹੜਾ ਇੱਕ ਬ੍ਰੋਕਰ ਹੈਗਾ ਉਹ ਬ੍ਰੋਕਰ ਤੇ ਬੋਨਾਫਾਈਡ ਏਜੰਟ ਜਿਹੜੇ ਹੈਗੇ ਆ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਲਾਟ ਆਫ ਪੀਪਲ ਕਿ ਜਿਹੜੇ ਲੋਡਸ ਬ੍ਰੋਕਰੇਜਸ ਕੋਲੋਂ ਲੈ ਕੇ ਤੇ ਅਨਆਥੋਰਾਈਜ਼ਡ ਬ੍ਰੋਕਰੇਜ ਰਨ ਕਰਦੇ ਹੈਗੇ ਆ, ਉਹਨਾਂ ਦੇ ਉੱਤੇ ਜਿਹੜਾ ਆ ਇਹ ਸਿਸਟਮ ਜਿਹੜਾ ਆ ਇਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਈਦਰ ਉਹਨਾਂ ਨੂੰ ਲਾਇਸੈਂਸ ਦਵਾਇਆ ਜਾਵੇ ਔਰ ਈਦਰ ਜਿਹੜਾ ਆ ਇਸ ਚੀਜ਼ ਨੂੰ ਜਿਹੜਾ ਆ ਬੰਦ ਕੀਤਾ ਜਾਵੇ ਜਾਂ ਉਹਨਾਂ ਨੂੰ ਕੁਛ ਨਾ ਕਿਸੇ ਦਾਇਰੇ ਦੇ ਵਿੱਚ ਲਿਆਂਦਾ ਜਾਵੇ। ਕਿਉਂਕਿ ਇਸ ਵੇਲੇ ਬਹੁਤ ਵੱਡੀਆਂ ਜਿਹੜੀਆਂ ਕੰਪਨੀਆਂ ਹੈਗੀਆਂ, ਬ੍ਰੋਕਰੇਜ ਕੰਪਨੀਆਂ ਜਿਹੜੀਆਂ ਹੈਗੀਆਂ, ਉਹਨਾਂ ਵੱਲੋਂ ਇਹ ਚੀਜ਼ ਦਰਸਾਈ ਜਾ ਰਹੀ ਹੈ ਕਿ ਕਾਫੀ ਜਿਹੜਾ ਹੈਗਾ ਇਹ ਕੰਮ, ਔਰ ਆਪਾਂ ਨੂੰ ਪਤਾ ਕਿ ਕੰਮ ਕਿੰਨਾ ਕੁ ਚੱਲ ਰਿਹਾ ਹੈਗਾ। ਸੋ ਜਿਹੜੀ ਵੀ ਕੋਈ ਬ੍ਰੋਕਰੇਜ ਕੰਪਨੀ ਜਾਂ ਕਹਿ ਕੇ ਜਾਂ ਬ੍ਰੋਕਰੇਜ ਸਰਵਿਸ ਜਿਹੜੀ ਆ ਜਾਂ ਡਿਸਪੈਚ ਸਰਵਿਸ ਆ ਕੋਈ ਵੀ ਜਿਹੜੀ ਚੱਲ ਰਹੀ ਹੈਗੀ ਆ ਇਸ ਵੇਲੇ, ਉਹਨਾਂ ਨੂੰ ਇਸ ਚੀਜ਼ ਦੇ ਲਈ ਸੋਚਣ ਦੀ ਲੋੜ ਹੈਗੀ ਆ ਕਿ ਉਹ ਐਜ਼ ਆਥੋਰਾਈਜ਼ਡ ਜਿਹੜੀਆਂ ਏਜੰਟਸ ਹੈਗੇ ਆ ਜਾਂ ਆਥੋਰਾਈਜ਼ਡ ਬ੍ਰੋਕਰੇਜਸ ਹੈਗੀਆਂ ਉਹ ਨਹੀਂ ਹੈਗੇ। ਤੇ ਇਹਦੇ ਨਾਲ ਨਾਲ ਰਾਜਕਰਨ ਇੱਕ ਹੋਰ ਬੜੀ ਮਤਲਬ ਕਿ ਇੰਟਰਸਟਿੰਗ ਗੱਲ ਹੈਗੀ ਆ ਕਿ ਜਿਹੜੇ ਇਸ ਵੇਲੇ ਲੋਡ ਬੋਰਡ ਹੈਗੇ, ਲੋਡ ਬੋਰਡ ਸਰਵਿਸਿਜ਼ ਹੈਗੀਆਂ ਜਿਹੜੀਆਂ, ਜਿਵੇਂ ਤੁਸੀਂ ਕਹਿ ਲਓ ਕਿ ਊਬਰ ਹੈਗੀ ਆ ਜਾਂ ਆਪਣੀ ਕਨਵੇ ਹੈਗੀ ਆ, ਬਹੁਤ ਬ੍ਰੋਕਰੇਜਸ ਜਿਹੜੀਆਂ ਉਹ ਇਲੈਕਟ੍ਰੋਨਿਕ ਹੋ ਗਈਆਂ ਆ। ਪਰ ਬ੍ਰੋਕਰਾਂ ਦਾ ਇਹ ਕਹਿਣਾ ਹੈਗਾ ਕਿ ਉਹ ਜਿਹੜੀਆਂ ਬ੍ਰੋਕਰੇਜਸ ਆ ਉਹ ਬੇਸਿਕਲੀ ਇਲੈਕਟ੍ਰੋਨਿਕ ਬ੍ਰੋਕਰੇਜ ਆ ਇਸ ਵੇਲੇ, ਤੇ ਉਹਨਾਂ ਦੇ ਉੱਤੇ ਕੋਈ ਲਾਇਸੈਂਸ ਜਿਹੜਾ ਆ ਨਹੀਂ ਹੈਗਾ, ਉਹਨਾਂ ਉੱਤੇ ਕੋਈ ਅਥੋਰਿਟੀ ਨਹੀਂ ਹੈਗੀ। ਸੋ ਉਹਨਾਂ ਨੂੰ ਵੀ ਅਥੋਰਿਟੀ ਦੇ ਘੇਰੇ 'ਚ ਲਿਆਂਦਾ ਜਾਵੇ ਜਿਹੜੀਆਂ ਇਲੈਕਟ੍ਰੋਨਿਕ ਬ੍ਰੋਕਰੇਜਸ ਹੈਗੀਆਂ। ਸੋ ਕਾਫੀ ਡੀਟੇਲ ਦੇ ਵਿੱਚ ਜਿਹੜੀ ਹੈਗੀ ਚੀਜ਼ ਹੈਗੀ ਆ। ਸੋ ਆਉਂਦੇ ਸਮੇਂ ਦੇ ਵਿੱਚ ਜਦੋਂ ਆਪਾਂ ਨੂੰ ਇਹਦੇ ਸਾਰੇ ਆਪਾਂ ਨੋਟਸ ਪੜ੍ਹਾਂਗੇ, ਇਹਦੇ ਔਨਲਾਈਨ ਜਿਹੜਾ ਰਜਿਸਟਰ ਦੇ ਵਿੱਚ ਜਿਹੜੇ ਆਏ ਆ ਉਹਦੇ ਵਿੱਚ ਪੜ੍ਹਾਂਗੇ ਕਿ ਕੀ ਐਕਚੁਅਲ ਦੇ ਵਿੱਚ ਚਾਹੁੰਦੇ ਹੈਗੇ ਆ ਜਾਂ ਕੀ ਉਹ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਹੈਗੇ ਆ।
ਸੋ ਜਿਹੜਾ ਸਾਰਿਆਂ ਨਾਲੋਂ ਜ਼ਰੂਰੀ ਚੀਜ਼ ਆ, FMCSA ਨੇ ਕਿਹਾ ਕਿ ਮਿਨੀਮਮ ਘੱਟੋ ਘੱਟ ਜਿਹੜਾ ਡਿਸਪੈਚ ਸਰਵਿਸ ਆ ਉਹਦਾ ਰੋਲ ਡਿਫਾਈਨ ਹੋਣਾ ਚਾਹੀਦਾ, ਉਹਨੂੰ ਐਗਜ਼ਾਮਿਨ ਕਰਨਾ ਪੈਣਾ ਕਿ ਉਹਦਾ ਰੋਲ ਕੀ ਆ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ। ਇਸ ਐਕਸਟੈਂਡ ਤੱਕ ਜਿਹੜੇ ਡਿਸਪੈਚ ਸਰਵਿਸ ਆ ਉਹ ਬ੍ਰੋਕਰ ਸਮਝੇ ਜਾਣੇ ਚਾਹੀਦੇ ਆ ਜਾਂ ਬੋਨਾਫਾਈਡ ਏਜੰਟ ਸਮਝੇ ਜਾਣੇ ਚਾਹੀਦੇ ਆ। ਸੋ ਇਹਦੇ ਵਿੱਚ ਇੱਕ ਹੋਰ ਚੀਜ਼ ਉਹਨਾਂ ਜਿਹੜੇ ਕਾਮੈਂਟਸ ਹੈਗੇ ਉਹਨਾਂ ਦੇ ਵਿੱਚ ਪੁੱਛੀ ਜਾਊਗੀ ਕਿ ਕਲੈਰੀਫਾਈ ਕਿ ਕਿਸ ਲੈਵਲ ਦੀਆਂ ਫਾਈਨੈਂਸ਼ੀਅਲ ਪੈਨਲਟੀਜ਼ ਕੀਤੀਆਂ ਜਾਣੀਆਂ ਚਾਹੀਦੀਆਂ ਫॉर ਅਨਆਥੋਰਾਈਜ਼ਡ ਬ੍ਰੋਕਰੇਜ ਐਕਟੀਵਿਟੀਜ਼ ਅੰਡਰ 49 USC 14916 ਦੇ ਤਹਿਤ। ਸੋ ਅਨਆਥੋਰਾਈਜ਼ਡ, ਸੌਰੀ ਰਮਨ ਜੀ ਮੈਂ ਤੁਹਾਨੂੰ ਇਹਦੇ ਵਿੱਚ ਟੋਕਦਾ, ਜਦੋਂ ਅਨਆਥੋਰਾਈਜ਼ਡ ਬ੍ਰੋਕਰ ਦੀ ਜਿਹੜੀ ਉਹ ਗੱਲ ਕਰਦੇ ਆ ਤਾਂ ਉਹ ਕੀ ਪ੍ਰੈਕਟਿਸਿਸ ਹੁੰਦੀਆਂ, ਕਿਹੜੀਆਂ ਚੀਜ਼ਾਂ ਡਿਫਾਈਨ ਕਰਦੀਆਂ ਅਨਆਥੋਰਾਈਜ਼ਡ ਬ੍ਰੋਕਰੇਜ ਸਰਵਿਸ ਨੂੰ? ਇਸ ਵੇਲੇ ਜਿਹੜੀਆਂ ਦੇਖੋ ਅਨਆਥੋਰਾਈਜ਼ਡ ਬ੍ਰੋਕਰੇਜ ਇਹ ਹੈ ਕਿ ਜੇ ਤੁਸੀਂ ਕਿਸੇ ਤੋਂ ਕੋਲੋਂ A ਕੰਪਨੀ ਦੇ ਕੋਲੋਂ ਲੋਡ ਲੈ ਕੇ B ਕੰਪਨੀ ਨੂੰ ਦੇ ਰਹੇ ਆ ਔਰ ਤੁਸੀਂ ਆਥੋਰਾਈਜ਼ ਨਹੀਂ ਉਸ ਕੰਮ ਦੇ, ਠੀਕ ਹੈ ਨਾ। ਜਿਹੜੀ ਤੁਸੀਂ ਜਿਵੇਂ ਕਿ ਹੁਣ ਇਸ ਵੇਲੇ ਜਿਹੜੀਆਂ ਇਲੈਕਟ੍ਰੋਨਿਕ ਬ੍ਰੋਕਰੇਜ ਵੀ, ਠੀਕ ਹੈ ਨਾ, ਹੁਣ ਜਿਹੜੀ ਕੌਨਵੇ ਹੈਗੀ ਆ ਉਹ ਸ਼ਿਪਰ ਕੋਲੋਂ ਲੋਡ ਲੈ ਰਹੀ ਆ ਤੇ ਕੈਰੀਅਰ ਨੂੰ ਦੇ ਰਹੀ ਹੈ। ਐਕਚੁਅਲ ਦੇ ਵਿੱਚ ਇਹ ਐਕਟੀਵਿਟੀ ਦਾ ਬ੍ਰੋਕਰ ਦੀ ਐਕਟੀਵਿਟੀ ਆ, ਠੀਕ ਹੈ ਨਾ। ਤੇ ਜਿਹੜਾ ਬ੍ਰੋਕਰ ਹੈਗਾ, ਰੀਅਲ ਬ੍ਰੋਕਰ ਹੈਗਾ, ਉਹਨੂੰ ਲਾਇਸੈਂਸ ਹੈਗਾ, $75,000 ਦੀ ਉਹਦੀ ਬੌਂਡ ਹੈਗਾ। ਪਰ ਇਹ ਜਿਹੜੀਆਂ ਇਲੈਕਟ੍ਰੋਨਿਕ ਬ੍ਰੋਕਰੇਜ ਆ ਇਹਨਾਂ ਦਾ ਨਾ ਤਾਂ ਕੋਈ ਬੌਂਡ ਆ, ਨਾ ਹੀ ਕਿਸੇ ਅਥਾਰਟੀ ਦੇ ਥੱਲੇ ਆਉਂਦੀਆਂ, ਤੇ ਕੰਮ ਇਹ ਉਹੀ ਕਰ ਰਹੀਆਂ ਜਿਹੜਾ ਕਿ ਇੱਕ ਬ੍ਰੋਕਰ ਨੂੰ ਕਰਨਾ ਚਾਹੀਦਾ, ਠੀਕ ਹੈ ਨਾ। ਸੋ ਇਦਾਂ ਹੀ ਜਿਹੜੀ ਹੋਰ ਐਕਟੀਵਿਟੀ ਹੈਗੀ ਇਸ ਤੋਂ ਸੈਕੰਡ ਲੈਵਲ ਦੀ ਐਕਟੀਵਿਟੀ ਉਹ ਆ ਕਿ ਬਹੁਤ ਜਿਹੜੀਆਂ ਟਰੱਕਿੰਗ ਕੰਪਨੀਜ਼ ਹੈਗੀਆਂ ਉਹ ਲੋਡ ਜਿਹੜੀਆਂ ਲੈਂਦੀਆਂ ਹੈਗੀਆਂ ਬ੍ਰੋਕਰ ਦੇ ਕੋਲੋਂ ਜਾਂ ਸ਼ਿਪਰ ਦੇ ਕੋਲੋਂ ਜਾਂ ਕਿਤੇ ਵੀ ਲੋਡ ਲੈਂਦੀਆਂ ਹੈਗੀਆਂ, ਤੇ ਉਹ ਲੋਡ ਲੈ ਕੇ ਤੇ ਫਿਰ ਅੱਗੇ ਨੈਕਸਟ ਜਿਹੜੀਆਂ ਟਰੱਕਿੰਗ ਕੰਪਨੀ ਆ, ਫਿਰ ਅੱਗੇ ਜਿਹੜੀਆਂ ਓਨਰ ਆਪਰੇਟਰਸ ਦੀਆਂ ਜਾਂ ਹੋਰ ਟਰੱਕਿੰਗ ਕੰਪਨੀਆਂ, ਉਹਨਾਂ ਨੂੰ ਉਹ ਲੋਡ ਡਿਸਪੈਚ ਕੀਤਾ ਜਾਂਦਾ ਹੈ। ਬੇਸਿਕਲੀ ਉਹ AB5 ਵਾਲਾ ਕਹਾਣੀ ਜਿਹੜੀ ਹੈ ਨਾ ਕਿਤੇ ਇੱਥੇ ਵੀ ਢੁਕਦੀ ਆ ਕਿ ਉਹਦੇ ਵਿੱਚ ਵੀ ਇਹ ਐਕਟੀਵਿਟੀ ਜਿਹੜੀ AB5 ਦੇ ਵਿੱਚ ਵੀ ਉਹੀ ਚੀਜ਼ ਕਹੀ ਗਈ ਆ ਕਿ ਤੁਸੀਂ ਜਿਹੜੀ ਪ੍ਰੋਂਗ B ਹੈਗੀ ਆ ਉਹਦੇ ਵਿੱਚ ਵੀ ਉਹ ਇਹੋ ਹੀ ਕਹਿੰਦੀ ਆ ਕਿ ਜਿਹੜਾ ਕੰਮ ਦੇਣ ਵਾਲਾ ਤੇ ਕੰਮ ਲੈਣ ਵਾਲਾ ਉਹ ਇੱਕੋ ਲਾਈਨ ਆਫ ਸਰਵਿਸ 'ਚ ਨਹੀਂ ਹੋਣੇ ਚਾਹੀਦੇ। ਉੱਥੇ ਹੀ ਇਹ ਚੀਜ਼ ਜਿਹੜੀ ਆ, ਇਹ ਚੀਜ਼ ਵੀ ਇੱਕ ਕੋਇਨਸੀਡੈਂਟਲੀ ਕਹਿ ਲਓ ਜਾਂ ਟਿਪੀਕਲੀ ਉੱਥੇ ਹੀ ਇਹ ਹਿੱਟ ਕਰਦੀ ਆ ਕਿ ਜਿਹੜੀਆਂ ਟਰੱਕਿੰਗ ਕੰਪਨੀਜ਼ ਆਪ ਦੇ ਨਾਂ ਤੇ ਲੋਡ ਲੈ ਕੇ ਤੇ ਮੁੜ ਕੇ ਦੂਜੀਆਂ ਟਰੱਕਿੰਗ ਕੰਪਨੀ ਨੂੰ ਦਿੰਦੀਆਂ ਅੱਗੇ, ਉਹ ਜਿਹੜੀ ਐਕਟੀਵਿਟੀ ਆ ਉਹ ਅੱਗੇ ਆਪਾਂ ਨੂੰ ਪਤਾ ਹੈ ਕਿ ਉਹ ਡਬਲ ਬ੍ਰੋਕਰੇਜ ਹੈਗੀ ਆ, ਉਹਦਾ ਨਾਂ ਡਬਲ ਬ੍ਰੋਕਰੇਜ ਹੈਗਾ, ਪਰ ਉਹ ਡਬਲ ਬ੍ਰੋਕਰੇਜ ਨੂੰ ਕਿਸੇ ਢੰਗ ਦੇ ਨਾਲ ਇਹਨਾਂ ਦੇ ਕੋਲੋਂ ਨੱਥ ਨਹੀਂ ਪਾਈ ਜਾ ਰਹੀ ਸੀ ਜਾਂ ਨਹੀਂ ਸੀ ਰੋਕਿਆ ਜਾ ਸਕਦਾ ਜਾਂ ਨਹੀਂ ਰੋਕਿਆ ਜਾ ਰਿਹਾ ਸੀ। ਪਰ ਹੁਣ ਜਿਹੜੀ ਗੱਲ ਹੈਗੀ ਆ ਕਿ ਹੁਣ ਇਹ ਬ੍ਰੋਕਰਸ ਦੀ ਜਿਹੜੀ ਐਕਟੀਵਿਟੀ ਹੈਗੀ ਆ ਕਿ ਐਕਚੁਅਲ ਬ੍ਰੋਕਰੇਜ ਦੀ ਜਿਹੜੀ ਆ ਡੈਫੀਨੇਸ਼ਨ ਆ ਉਹ ਕਰਨ ਦੀ ਗੱਲ ਕੀਤੀ ਗਈ ਆ, ਤੇ ਇਹਦੇ ਵਿੱਚ ਇਹ ਮਤਲਬ ਕਿ ਆਊਗਾ ਅੱਗੇ ਚੱਲ ਕੇ ਕੀ ਰੋਲ ਹੈਗਾ ਜਿਹੜੀਆਂ ਡਿਸਪੈਚ ਸਰਵਿਸਿਜ਼, ਸੋ ਕਾਲਡ ਡਿਸਪੈਚ ਸਰਵਿਸਿਜ਼ ਕਹਿੰਦੇ ਹੈਗੇ ਜਾਂ ਡਿਸਪੈਚ ਕਹਿੰਦੇ ਹੈਗੇ ਜਾਂ ਆਪਾਂ ਇਲੈਕਟ੍ਰੋਨਿਕ ਬ੍ਰੋਕਰੇਜ ਕਰਦੇ ਹੈਗੇ ਆ, ਇਹਦੇ ਵਿੱਚ ਇਹਦੀ ਐਕਚੁਅਲ ਡੈਫੀਨੇਸ਼ਨ ਕੀ ਆ। ਔਰ ਮੇਰੇ ਖਿਆਲ ਜਿਹੜੀਆਂ ਇਲੈਕਟ੍ਰੋਨਿਕ ਬ੍ਰੋਕਰੇਜ ਹੈਗੀਆਂ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਜਕਰਨ ਇਲੈਕਟ੍ਰੋਨਿਕ ਬ੍ਰੋਕਰੇਜ ਦੀਆਂ ਬਹੁਤ ਜ਼ਿਆਦੀਆਂ ਵੱਧ ਰਹੀਆਂ ਹੈਗੀਆਂ, ਸੋ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਲਾਇਸੈਂਸਿੰਗ ਆ ਉਹ ਵੀ ਨਹੀਂ ਹੈਗੀ, ਨਾ ਉਹਨਾਂ ਦੇ ਕੋਈ ਮਤਲਬ ਕਿ ਕਿਸੇ ਕਿਸਮ ਦਾ ਉਹਨਾਂ ਦੇ ਉੱਤੇ ਕੋਈ ਮਤਲਬ ਕਿ ਕੋਈ ਕਾਨੂੰਨ ਚੱਲਦਾ ਹੈਗਾ। ਸੋ ਇਸ ਕਰਕੇ ਉਸ ਚੀਜ਼ ਨੂੰ ਜਿਹੜਾ ਆ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਦੂਜੇ ਪਾਸੇ ਜਿੱਦਾਂ ਆਪਾਂ ਕਰਦੇ ਨਹੀਂ ਇਸ ਵੇਲੇ ਕਿ ਫਿਊਲ ਦਾ ਵੀ ਕਰਦੇ ਹਾਂ ਕਿ ਫਿਊਲ ਜਿਹੜੀਆਂ ਗੱਡੀਆਂ ਇਸ ਵੇਲੇ ਇਲੈਕਟ੍ਰਿਕ ਹੋ ਗਈਆਂ ਤੇ ਉਹ ਤਾਂ ਟੈਕਸ ਪੇ ਨਹੀਂ ਕਰ ਰਹੀਆਂ, ਸੜਕ ਤੇ ਤਾਂ ਉਹ ਵੀ ਚੱਲ ਰਹੀਆਂ ਹੈਗੀਆਂ, ਇਸ ਕਰਕੇ ਇਹ ਚੀਜ਼ ਉਸ ਹਿਸਾਬ ਦੇ ਨਾਲ ਕੀਤੀ ਜਾ ਰਹੀ ਹੈ। ਜੀ ਜੀ ਬਿਲਕੁਲ ਰਮਨ ਜੀ, ਜਿਹੜਾ ਅਗਲਾ ਵੱਡਾ ਇਸ਼ੂ ਆ ਖਾਸ ਕਰਕੇ ਡੀਜ਼ਲ ਦੀਆਂ ਗੈਸ ਦੀਆਂ ਪ੍ਰਾਈਸਿਸ ਨੂੰ ਲੈ ਕੇ ਤੇ ਲੋਡਸ ਨੂੰ ਲੈ ਕੇ ਬਹੁਤ ਸਾਰੀਆਂ ਅੱਜ ਵੱਖ-ਵੱਖ ਸਾਈਟਸ ਤੇ ਖਬਰਾਂ ਆ ਵੀ ਜਿਹੜੀਆਂ ਛੋਟੀਆਂ ਕੰਪਨੀਆਂ ਟਰੱਕਿੰਗ ਦੀਆਂ ਉਹਨਾਂ ਨੇ ਆਪਣੇ ਟਰੱਕ ਖੜੇ ਕਰਨੇ ਸ਼ੁਰੂ ਕਰ ਦਿੱਤੇ ਆ। ਕਹਿੰਦੇ ਵੀ ਗੈਸ ਦੀ ਪ੍ਰਾਈਸ ਇੰਨੀ ਆ ਤੇ ਸਾਨੂੰ ਮਾਰਜਨ ਕੁਝ ਪ੍ਰੋਫਿਟ ਮਾਰਜਨ ਬਹੁਤ ਘਟ ਗਿਆ ਤੇ ਬਚਦਾ ਨਹੀਂ ਹੈਗਾ। ਇਹਦੇ ਬਾਰੇ ਜਿਹੜੇ ਸਾਡੇ ਸਰੋਤੇ ਆ ਜ਼ਰੂਰ ਤੁਸੀਂ ਕਾਲ ਕਰਕੇ ਪੰਜਾਬੀ ਰੇਡੀਓ USA 'ਚ ਤੁਹਾਨੂੰ ਕਿਸ ਤਰ੍ਹਾਂ ਅਫੈਕਟ ਕਰ ਰਿਹਾ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ 408 272 5200 408 272 5200, ਕਿਉਂਕਿ ਇੱਕ ਸਾਲ ਦੇ ਵਿੱਚ ਹੀ $2 ਤੋਂ ਵੱਧ ਜਿਹੜਾ ਡੀਜ਼ਲ ਦੀ ਪ੍ਰਾਈਸ ਜਾਂ ਗੈਸ ਦੀ ਪ੍ਰਾਈਸ ਆ ਉਹ ਅਪ ਹੋ ਗਈ ਆ। ਅੱਜ ਦੇ ਹਿਸਾਬ ਦੇ ਨਾਲ ਐਵਰੇਜ USA ਦੇ ਵਿੱਚ ਡੀਜ਼ਲ ਦੀ ਪ੍ਰਾਈਸ $5.72 ਆ।
ਜਦ ਕਿ ਕੈਲੀਫੋਰਨੀਆ 'ਚ ਤਾਂ ਚਲੋ ਮੇਰੇ ਖਿਆਲ ਨਾਲ $6 ਜਾਂ $6 ਤੋਂ ਉੱਪਰ ਹੀ ਹੋਣੀ ਆ। ਜੀ ਰਮਨ ਜੀ। ਬਿਲਕੁਲ ਕੈਲੀਫੋਰਨੀਆ 'ਚ $7 ਦੇ ਨੇੜੇ ਚਲਾ ਗਿਆ ਕੰਮ ਹੁਣ। ਤੇ ਦੇਖੋ ਜਿਹੜੀ ਇਸ ਵੇਲੇ ਟਰੱਕਿੰਗ ਇੰਡਸਟਰੀ ਜਿਸ ਲੈਵਲ ਤੇ ਆਪਰੇਟ ਕਰ ਰਹੀ ਆ, ਜਿਸ ਲੈਵਲ ਤੇ ਮੈਂ ਦੇਖ ਰਿਹਾ ਟਰੱਕਿੰਗ ਇੰਡਸਟਰੀ ਨੂੰ, ਕਾਫੀ ਹੱਦ ਤੱਕ ਜਿਹੜੀ ਓਨਰ ਆਪਰੇਟਰਸ ਹੈਗੇ ਆ, ਕਾਫੀ ਹੱਦ ਤੱਕ ਜਿਹੜੀਆਂ ਛੋਟੀਆਂ ਕੰਪਨੀਆਂ ਹੈਗੀਆਂ, ਉਹ ਇਸੇ ਹੀ ਕਰਕੇ ਮਤਲਬ ਕਿ ਉਹ ਬੇਸਿਕਲੀ ਉਹ ਆਪਣੇ ਪੱਲਿਓਂ ਪੈਸੇ ਪਾ ਕੇ ਜਿਹੜਾ ਆ ਉਹ ਬਿਜ਼ਨਸ ਕਰ ਰਹੀਆਂ ਹੈਗੀਆਂ ਜਾਂ ਕੰਮ ਕਰ ਰਹੀਆਂ ਹੈਗੀਆਂ, ਕਿਸੇ ਦਾ ਲੋਡ ਲੈ ਕੇ ਜਾਣਾ, ਉਹ ਪੱਲਿਓਂ ਪੈਸੇ ਪੈ ਰਹੇ ਆ। ਜੇ ਤੁਸੀਂ ਟੋਟਲ ਤੁਸੀਂ ਉਹਦਾ ਕੈਲਕੂਲੇਸ਼ਨ ਕਰੋ ਨਾ ਸਾਰੇ ਕਾਸੇ ਦੀ, ਤੇ ਦੇ ਆਰ ਆਪਣੇ ਪੱਲਿਓਂ ਪੈਸੇ ਪਾ ਕੇ ਲੋਡ ਕਰਨਾ ਆ। ਸੋ ਮੇਰੇ ਖਿਆਲ ਦੇ ਵਿੱਚ ਜਿਹੜਾ ਇਹ ਵਿਚਾਰ ਹੈਗਾ ਕਿ ਇਹਨੂੰ ਬੰਦ ਕਰਕੇ ਹਫ਼ਤਾ 2 ਹਫ਼ਤੇ ਬੈਠ ਜਾਓ, ਕੋਈ ਗੱਲ ਨਹੀਂ, ਕਿਉਂਕਿ ਐਨੀਵੇ ਤੁਸੀਂ ਪੱਲਿਓਂ ਪਾ ਕੇ ਕੰਮ ਕਿਉਂ ਕਰ ਰਹੇ, ਲੂਜ਼ ਕਰ ਰਹੇ ਠੀਕ ਹੈ ਨਾ, ਤੁਸੀਂ ਲੂਜ਼ ਕਰ ਰਹੇ ਆ, ਮਾਈਨਸ ਹੈ, ਨੈਗੇਟਿਵ ਆ, 100% ਨੈਗੇਟਿਵ ਹੈ। ਤੇ ਜੇ ਉਹ ਨੈਗੇਟਿਵ ਹੈ ਤਾਂ ਇਹਨਾਂ ਨੂੰ ਖੜੇ ਕਰਕੇ ਪੇਮੈਂਟ ਦੇਣ ਦਾ ਤੁਹਾਨੂੰ ਐਕਚੁਅਲੀ ਬੈਨੀਫਿਟ ਹੈਗਾ, ਬਜਾਏ ਇਹਦੇ ਕਿ ਚਲਾ ਕੇ ਪੇਮੈਂਟ ਦੇਣ ਦਾ। ਉਹ ਲੱਗਦਾ ਹੀ ਆ ਤੁਹਾਨੂੰ ਕਿ ਪੇਮੈਂਟ ਤੁਸੀਂ ਚਲਾ ਕੇ ਦੇ ਰਹੇ ਆ, ਪਰ ਪੇਮੈਂਟ ਚਲਾ ਕੇ ਤੁਸੀਂ ਉਹਨੂੰ ਐਕਚੁਅਲੀ ਆਪਣੇ ਆਪ ਨੂੰ ਨੈਗੇਟਿਵ ਕਰ ਰਹੇ ਹੈਗੇ ਅਗਲੇ ਜਿਹੜੇ ਆਉਣ ਵਾਲੇ ਮਹੀਨੇ ਉਹਨਾਂ ਦੇ ਵਿੱਚ। ਜੀ, ਸੋ ਇਸ ਮੌਕੇ ਦੱਸਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਐਵਰੇਜ ਡੀਜ਼ਲ ਦੀ ਗੈਸ ਪ੍ਰਾਈਸ ਜਿਹੜੀ ਹੈ $6.95 ਦੱਸੀ ਜਾਂਦੀ ਹੈ। ਸੋ ਕਹਿ ਸਕਦੇ ਹਾਂ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ $7 ਤੋਂ ਉੱਤੇ ਤੁਹਾਨੂੰ ਦੇਖਣ ਨੂੰ ਮਿਲੇਗੀ, ਕਿਤੇ ਘੱਟ ਹੋਊਗੀ, ਕਿਤੇ ਵੱਧ ਹੋਊਗੀ, ਪਰ ਤਕਰੀਬਨ $7, $7.25 ਕਈ ਥਾਵਾਂ ਦੇ ਉੱਤੇ ਤੁਹਾਨੂੰ ਡੀਜ਼ਲ ਦੀ ਪ੍ਰਾਈਸ ਜਿਹੜੀ ਉਹ ਚੱਲਣੀ ਆ। ਜਿਹੜੀ ਇੱਕ ਮੁਹਿੰਮ ਵੀ ਚੱਲ ਰਹੀ ਹੈ, ਲੋਕ ਰਮਨ ਜੀ ਕਹਿ ਰਹੇ ਸੇ ਨੋ ਟੂ ਚੀਪ ਫਰੇਟ। ਸੋ ਜਿਹੜੇ ਫਰੇਟ ਦੇ ਹੁਣ ਪ੍ਰਾਈਸਿਸ ਆ, ਚਲੋ ਆਪਾਂ ਨੂੰ ਪਤਾ ਵੀ ਪਿਛਲੇ 2 ਸਾਲਾਂ ਦੇ ਮੁਕਾਬਲੇ ਤਾਂ ਘੱਟ ਹੀ ਆ, ਕਿ ਜਿਹੜੇ ਸੀਜ਼ਨਲ ਐਵਰੇਜ ਆ ਉਹਦੇ ਮੁਕਾਬਲੇ ਵੀ ਹੁਣ ਘੱਟ ਹੈਗੇ ਆ। ਨਹੀਂ ਰਾਜਕਿਰਨ, ਸੀਜ਼ਨਲ ਐਵਰੇਜ ਦੇ ਮੁਕਾਬਲੇ ਤਾਂ ਨਹੀਂ ਮੈਂ ਕਹੂੰਗਾ ਘੱਟ ਹੈਗੇ ਆ। ਠੀਕ ਹੈ, ਥੋੜਾ ਬਹੁਤ ਫਰਕ ਤਾਂ ਹੈਗਾ, ਕਿਉਂਕਿ ਫਰੇਟ ਦੇ ਵਿੱਚ ਕਮੀ ਹੈਗੀ ਆ, ਫਰੇਟ ਘੱਟ ਹੈਗਾ ਇਸ ਵੇਲੇ। ਸੋ ਇਹ ਨਹੀਂ ਕਹੂੰਗਾ ਕਿ ਸੀਜ਼ਨਲ ਰੇਟਸ ਜਿਹੜੇ ਆ ਉਹ ਉੱਪਰ ਥੱਲੇ ਆ, ਕਿਉਂਕਿ ਫਿਊਲ ਦਾ ਦੇਖੋ ਨਾ, ਇਸ ਵੇਲੇ ਜੇ $7 ਆ ਤੇ ਤੁਸੀਂ ਜਿਹੜੇ ਨਾਕੀ ਲੈਂਦੇ ਆ ਆਪਣਾ ਫਿਊਲ ਹੈਗਾ, ਜੇ ਪਿਛਲੇ ਸਾਲ $4.5 ਨੂੰ ਫਿਊਲ ਸੀਗਾ, ਵਿੱਚੋਂ ਫਿਊਲ ਡਿਸਕਾਊਂਟ ਮਿਲ ਜਾਂਦਾ ਸੀਗਾ, ਕੁਛ ਕਰਦੇ ਸੀ $4, ਹੁਣ 4 ਤੇ 7 $10 ਜੇ $2.5 ਤੁਸੀਂ ਫਿਊਲ ਦੇ ਪਰ ਗੈਲਨ ਦੇ ਪਿੱਛੇ ਵੱਧ ਦੇ ਰਹੇ ਆ, ਤੇ ਤੁਹਾਡੇ ਕੋਲ ਟੋਟਲੀ ਉਹ ਚੀਜ਼ ਹੈ ਹੀ ਨਹੀਂ ਕਿ ਤੁਹਾਡੇ ਕੋਲ ਜਿਹੜਾ ਤੁਹਾਡਾ ਬਾਟਮ ਲਾਈਨ ਹੈ ਉਹ ਸਾਰਾ ਫਿਊਲ ਦੇ ਵਿੱਚ ਚਲਾ ਗਿਆ। ਸੋ ਲਿਟਰਲੀ ਜਿਹੜਾ ਇਸ ਵੇਲੇ ਹੈਗਾ, ਇਹ ਜਿਹੜੇ ਰੇਟਸ ਹੈਗੇ ਆ ਉਹ ਕੋਈ ਮੈਨੇ ਨਹੀਂ ਰਖਾਉਂਦੇ। ਰੇਟ ਤੁਸੀਂ ਅਜੇ ਚਾਹੇ ਤੁਸੀਂ ਹੋਰ ਵੀ ਵਧਾ ਲਓ, ਪਰ ਸਟਿਲ ਜੇ ਤੁਹਾਡੀ ਬਾਟਮ ਲਾਈਨ ਹੀ ਨਹੀਂ ਹੈਗੀ ਤੇ ਫਿਰ ਤੁਸੀਂ ਕੀ ਕਰ ਸਕਦੇ। ਜੀ, ਸੋ ਕੱਲਾ ਡੀਜ਼ਲ ਨਹੀਂ ਹੈ, ਆਪਾਂ ਦੇਖਿਆ ਟਰੱਕਾਂ ਦੀਆਂ ਪ੍ਰਾਈਸਾਂ ਵੀ ਲੱਖ $1 ਵੱਧ ਗਈਆਂ 2 ਸਾਲਾਂ 'ਚ, ਟ੍ਰੇਲਰਸ ਦੀਆਂ ਵੀ, ਤੇ ਡਰਾਈਵਰਸ ਦੀ ਜਿਹੜੀ ਪੇ ਆ ਮਾਈਲਸ ਦੇ ਹਿਸਾਬ ਨਾਲ ਉਹ ਵੀ, ਕਿਉਂਕਿ ਪਿੱਛੇ ਜਦੋਂ ਜ਼ਰੂਰਤ ਨਹੀਂ ਸੀ ਪੈਂਡੈਮਿਕ ਦੇ ਦੌਰਾਨ ਸਾਰੇ ਕੰਪੀਟੀਸ਼ਨ 'ਚ ਵਧਾਉਂਦੇ ਰਹੇ ਆ। ਹੁਣ ਜਿਹੜੇ ਮੇਜਰ ਰੀਟੇਲਰਸ ਆ, ਵਾਲਮਾਰਟ, ਟਾਰਗੇਟ, ਉਹ ਕਹਿ ਰਹੇ ਵੀ ਸਾਡੇ ਕੋਲ ਮਟੀਰੀਅਲ ਹੀ ਇੰਨਾ ਪਿਆ, ਚੀਜ਼ਾਂ ਹੀ ਇੰਨੀਆਂ ਪਈਆਂ ਆ। ਸੋ ਇਹਦਾ ਵੀ ਮੈਨੂੰ ਲੱਗਦਾ ਅਸਰ ਆਉਣ ਵਾਲੇ ਮਹੀਨਿਆਂ 'ਚ ਪਊਗਾ ਰਮਨ ਜੀ। ਬਿਲਕੁਲ ਜੀ, ਇਹਦਾ ਅਸਰ ਹੈਗਾ ਇਸ ਵੇਲੇ, ਕਿਉਂਕਿ ਟਾਰਗੇਟ ਔਰ ਵਾਲਮਾਰਟ ਵੱਲੋਂ ਇਹ ਚੀਜ਼ ਆਲਰੇਡੀ ਦੱਸੀ ਜਾ ਚੁੱਕੀ ਹੈ ਕਿ ਇੰਨੇ ਜਿਹੜੇ ਆ ਇੰਨਾ ਕਮ ਇਹਨਾਂ ਦੀ ਇਨਵੈਂਟਰੀ ਓਵਰ ਸਪਲਾਈ ਹੈ ਬਿਲਕੁਲ ਜਾਰੀ। ਹਾਂ, ਸੋ ਉਹਨੇ ਆਰਡਰ ਉਹਨਾਂ ਦੇ ਘੱਟ ਹੈਗੇ, ਉਹਨੇ ਲੋਡ ਘੱਟ ਹੈਗੇ ਆ। ਤੇ ਬਿਲਕੁਲ, ਤੇ ਆਉਣ ਵਾਲੇ ਸਮੇਂ 'ਚ ਵੀ ਲੱਗਦਾ ਨਹੀਂ ਹੈ ਵੀ ਆਉਣ ਵਾਲੇ 2-4 ਮਹੀਨਿਆਂ 'ਚ ਗੈਸ ਦੀ ਪ੍ਰਾਈਸ ਘਟੂਗੀ। ਬਹੁਤ ਸਾਰੇ ਇਕੋਨੋਮਿਸਟ ਇਹੀ ਕਹਿ ਰਹੇ ਆ ਵੀ ਬੈਰਲ ਦੀ ਪ੍ਰਾਈਸ ਅਗਸਤ ਤੱਕ $150 ਤੱਕ ਜਿਹੜੀ ਆ ਉਹ ਪਹੁੰਚ ਸਕਦੀ ਹੈਗੀ ਆ। ਸੋ ਜੇ ਬੈਰਲ ਦੀ ਪ੍ਰਾਈਸ ਹੋਰ ਪਹੁੰਚਦੀ ਆ ਤੇ ਗੈਸ ਦੀਆਂ ਪ੍ਰਾਈਸ ਜਿਹੜੀਆਂ ਆ ਹੋਰ ਉੱਪਰ ਜਾਣਗੀਆਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਟਰਾਂਸਪੋਰਟੇਸ਼ਨ ਨਾਲ ਰਿਲੇਟਡ ਬਿਜ਼ਨਸ ਆ ਉਹਦੇ ਉੱਤੇ ਕਾਫੀ ਵੱਡਾ ਅਸਰ ਪੈਣ ਜਾ ਰਿਹਾ, ਆਲਰੇਡੀ ਪਿਆ ਆ, ਹੋਰ ਵੀ ਜ਼ਿਆਦਾ ਲੱਗਦਾ ਇਹ ਪਊਗਾ। ਬਿਲਕੁਲ ਜੀ, ਇਨਫਲੇਸ਼ਨ ਨੂੰ ਲੈ ਕੇ ਵੀ ਇੰਟਰਸਟ ਰੇਟ ਵੱਧ ਰਿਹਾ, ਹੋਰ ਵਧਾ ਰਹੇ ਆ। ਸੋ ਲੋਕ ਵੀ ਥੋੜਾ ਹੁਣ ਸੋਚ ਰਹੇ ਵੀ ਇੰਨਾ ਹੀ ਨਹੀਂ ਆਪਾਂ ਆਵਾਗੌਣ ਸਮਾਨ ਖਰੀਦੀਏ, ਜਿਹੜਾ ਜ਼ਰੂਰਤ ਆ ਉਹਨੂੰ ਹੀ ਖਰੀਦੀਏ, ਕਿਉਂਕਿ ਪ੍ਰਾਈਸ ਪਹਿਲੇ ਹੀ ਬਹੁਤ ਹਾਈ ਆ ਜੀ। ਸੋ $121 ਨੂੰ ਇਸ ਟਾਈਮ ਕੱਚੇ ਤੇਲ ਦੀ ਕੀਮਤ ਜਿਹੜੀ ਉਹ ਪਹੁੰਚ ਚੁੱਕੀ ਆ। ਤੇ ਜਿੱਦਾਂ ਆਪਾਂ ਪਹਿਲਾਂ ਵੀ ਦੇਖਿਆ ਹਰਜੋਤ ਸਿੰਘ ਜੀ, ਰਮਨ ਜੀ, ਜਦੋਂ ਤਾਂ ਕੱਚੇ ਤੇਲ ਦੀਆਂ ਕੀਮਤਾਂ ਵੱਧਦਾ ਆਪਣੇ ਗੈਸ ਸਟੇਸ਼ਨ ਤੇ ਤਾਂ ਉਹ ਪ੍ਰਾਈਸ ਝੱਟ ਦੇਖਣ ਨੂੰ ਵਧੀ ਹੋਈ ਮਿਲ ਜਾਂਦੀ ਆ, ਜਦੋਂ ਉੱਥੇ ਘਟਦੀ ਆ ਫਿਰ ਉਦੋਂ ਜਿਹੜੀ ਘਟੀ ਹੋਈ ਨਜ਼ਰ ਨਹੀਂ ਆਉਂਦੀ। ਸੋ ਹੁਣ ਇਸ ਚੱਕਰ ਦੇ ਵਿੱਚ
ਜੋ ਰਸ਼ੀਅਨ ਤੇਲ ਦੇ ਨਾਲ ਇਸ ਟਾਈਮ ਚੱਲ ਰਿਹਾ ਯੂਰਪ ਦੇ ਵਿੱਚ, ਕਿਉਂਕਿ ਜੇ ਹੁਣ ਯੂਰਪ ਨੇ ਰਸ਼ੀਅਨ ਤੇਲ ਲੈਣਾ ਬੰਦ ਕਰਨਾ ਹੈ, ਉਹਨਾਂ ਨੇ ਕਿਤੋਂ ਤਾਂ ਉਸ ਆਪਣੇ ਤੇਲ ਦੀ ਪੂਰਤੀ ਕਰਨੀ ਆ। ਸੋ ਹੋਰ ਦੂਜੇ ਭੰਡਾਰਾਂ 'ਚੋਂ ਜਿੱਥੇ ਬਾਕੀ ਮੁਲਕਾਂ ਨੂੰ ਜਾਂਦਾ ਸੀ ਉੱਧਰੋਂ ਉਹਨਾਂ ਨੂੰ ਵੰਡਣਾ ਪਊਗਾ। ਇੱਧਰਲੇ ਪਾਸੇ ਜਿਹੜੀ ਸਪਲਾਈ ਆ ਉਹ ਘਟੂਗੀ, ਸਪਲਾਈ ਘਟੂਗੀ, ਡਿਮਾਂਡ ਆਲਰੇਡੀ ਵਧੀ ਹੋਈ ਆ ਤੇ ਉਹਦੇ ਕਰਕੇ ਤੇਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਤਾਂ ਨੂੰ ਜਿਹੜੀਆਂ ਹੋ ਜਾ ਰਹੀਆਂ। ਸੋ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਆ। ਡੀਜ਼ਲ ਬੈਕਬੋਨ ਮੰਨਿਆ ਜਾਂਦਾ ਕਿਸੇ ਵੀ ਇਕੋਨਮੀ ਦਾ, ਇਨਫਰਾਸਟਰਕਚਰ ਦਾ, ਕਿਸੇ ਵੀ ਕੰਟਰੀ ਦਾ। ਜੇ ਹੁਣ ਓਨਰ ਓਪਰੇਟਰ, ਛੋਟੀਆਂ ਕੰਪਨੀਆਂ ਚਾਹੇ ਵੱਡੀਆਂ, ਕਿਉਂਕਿ ਪਿੰਚ ਤਾਂ ਸਾਰਿਆਂ ਨੂੰ ਹੋ ਰਿਹਾ ਆ ਇਸ ਸਾਰੀ ਚੀਜ਼ ਦੇ ਵਿੱਚ, ਅਸਰ ਇਸ ਦਾ ਜ਼ਿਆਦਾ ਡਾਢਾ ਜਿਹੜਾ ਉਹ ਪੈਣ ਵਾਲਾ ਆ। ਸਤਵਿੰਦਰ ਰੰਗੀ ਹੁਣੀ ਕਹਿੰਦੇ ਸਮਝ ਨਹੀਂ ਆ ਰਹੇ ਕੀ ਕਰੀਏ, ਲੱਗਦਾ ਵੀ ਜਿੱਦਾਂ ਟਰੱਕਿੰਗ ਦਾ ਅੰਤ ਆ ਰਿਹਾ। ਰਮਨ ਜੀ, ਕੋਈ ਇਦਾਂ ਦੀ ਗੱਲ ਹੈ ਤਾਂ ਨਹੀਂ? ਨਹੀਂ, ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ। ਟਰੱਕਿੰਗ ਦਾ ਅੰਤ ਨਹੀਂ ਹੁੰਦਾ ਆਪਣਾ। ਐਟਲੀਸਟ ਫਿਰ ਵੀ ਜਿਹੜੇ ਆ ਕੰਮ ਉੱਪਰ ਥੱਲੇ ਜਾਂਦੇ ਹੈਗੇ ਆ। ਠੀਕ ਹੈ ਕਿ ਸਿਗਨੀਫੀਕੈਂਟਲੀ ਥੱਲੇ ਗਿਆ ਹੈਗਾ ਕੰਮ, ਔਰ ਜਦੋਂ ਸਿਗਨੀਫੀਕੈਂਟਲੀ ਉੱਪਰ ਗਿਆ ਸੀ ਪਿਛਲੇ 2 ਸਾਲਾਂ ਦੇ, ਤੇ ਉਦੋਂ ਵੀ ਕੁਛ ਨਹੀਂ ਸੀ ਹੋ ਰਿਹਾ ਹੈਗਾ। ਉਦੋਂ ਵੀ ਆਪਾਂ ਕਦੀ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਹੈਗੀ। ਦ ਥਿੰਗ ਇਜ਼ ਕਿ ਇੱਥੇ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇੱਥੇ ਸੋਚਣ ਵਾਲੀ ਇਹ ਗੱਲ ਹੈਗੀ ਹੈ ਕਿ ਲਾਸਟ 2 years ਦੇ ਵਿੱਚ ਜਿਹੜੀ ਇੰਡਸਟਰੀ ਸੀਗੀ ਉਹਨੇ ਐਕਸੈਪਸ਼ਨਲੀ ਉਹ ਚੀਜ਼ਾਂ ਹੋਈਆਂ, ਔਰ ਆਪਾਂ ਬਾਰ-ਬਾਰ ਇਸ ਚੀਜ਼ ਦੀ ਹਦਾਇਤ ਕੀਤੀ ਸੀ ਕਿ ਇਹ ਚੀਜ਼ਾਂ ਜਿਹੜੀਆਂ ਪਰਮਾਨੈਂਟ ਨਹੀਂ ਹੈਗੀਆਂ, ਇਹ ਚੀਜ਼ਾਂ ਜਿਹੜੀਆਂ ਥੱਲੇ ਨੂੰ ਆਉਣੀਆਂ ਹੈਗੀਆਂ। ਸੋ ਮੈਨੂੰ ਲੱਗਦਾ ਵੀ ਜਿਹੜੇ ਪਿਓਰ ਪੰਜਾਬੀ ਆ, ਪਿਓਰ ਮਿਸ਼ੀਗਨ ਪੰਜਾਬੀ ਵਾਲੇ, ਇਹ ਕਾਫੀ ਮਤਲਬ ਕਿ ਹੱਦ ਤੱਕ ਜਿੱਦਾਂ ਪ੍ਰਚਾਰ ਨਹੀਂ ਕਰ ਰਹੇ ਲੱਗਦੇ ਮੈਨੂੰ ਇਹ ਲੱਗਦਾ ਹੈ। ਜੀ ਜੀ ਬਿਲਕੁਲ। ਤੇ ਆਪਣੇ ਗੋਲਡਮੈਨ ਸੈਕਸ ਦੇ ਜਿਹੜੇ ਇਕੋਨੋਮਿਸਟ ਆ ਉਹ ਕਹਿ ਰਹੇ ਆ ਵੀ ਸਮਰ ਤਾਂ ਹੈਗੀ ਆ, $140 ਬੈਰਲ ਗੈਸ ਚਲ ਜਾਊਗਾ, ਪਰ ਕਹਿੰਦੇ ਵੀ ਲੋਕ ਲਾਈਕ $160 ਦੇ ਹਿਸਾਬ ਨਾਲ ਹੋਊਗਾ। ਸੋ ਇਹ ਨਹੀਂ ਪਤਾ ਵੀ ਲੋਕ ਲਾਈਕ ਕਿੱਦਾਂ ਹੋਊਗਾ। ਇਹ ਹੁਣ ਪਤਾ ਨਹੀਂ, ਅਮਰੀਕਾ ਦੇ ਇਹ ਲੋਕਾਂ ਨੂੰ ਹੁਣ ਲੱਗਦਾ ਵੀ ਤਿਆਰ ਕਰ ਰਹੇ ਆ ਵੀ ਭਾਈ $10-12 ਦੀ ਗੈਸ ਜਿਹੜੀ ਉਹ ਪਾਉਣ ਦੇ ਲਈ ਤਿਆਰ ਰਹੋ, ਨਹੀਂ ਤਾਂ ਸਾਈਕਲਾਂ ਤੇ ਚੜੋ। ਇਹ ਜ਼ਿਆਦਾ ਕੰਪਨੀਆਂ ਦੀ ਪਿੱਠ ਥਾਪੜਨ ਤੇ ਲੱਗੇ ਆ ਵੀ ਭਾਈ ਕੋਈ ਨਹੀਂ, ਇੱਥੇ ਤੱਕ ਪਹੁੰਚ ਗਈ ਤਾਂ ਇੰਨਾ ਜਿਹੜਾ ਆ ਉਹ ਵੱਧ ਸਕਦਾ ਆ। ਜੀ, ਅੱਜ ਕੱਲ੍ਹ ਜਿਹੜੀਆਂ ਕੰਪਨੀਆਂ ਆ ਬਈ, ਉਹ ਕੰਪਨੀਆਂ ਵੀ ਤੇ ਫਿਰ ਮਤਲਬ ਕਿ ਜਿਹੜੇ ਡੇ ਟੂ ਡੇ ਕੰਮ ਕਰਨ ਵਾਲੇ ਬੰਦੇ ਆ, ਉਹ ਉਹਨਾਂ ਦੀਆਂ ਤਾਂ ਨਹੀਂ, ਉਹ ਫਿਰ ਮਤਲਬ ਕਿ ਤੁਹਾਨੂੰ ਪਤਾ ਹੀ ਆ ਵੀ ਐਡੀਆਂ ਵੱਡੀਆਂ ਜਿਹੜੀਆਂ ਕਾਰਪੋਰੇਸ਼ਨਾਂ ਉਹ ਕਿਹਨਾਂ ਦੀਆਂ ਆ ਫਿਰ, ਤੇ ਇਸ ਵੇਲੇ ਕੌਣ ਲੋਕਾਂ ਦਾ ਖੂਨ ਚੂਸ ਰਹੇ ਆ। ਇਹ ਤਾਂ ਹੁਣ ਆਪ ਸੋਚਣ ਵਾਲੀ ਗੱਲ ਹੈਗੀ ਆ। ਪਰ ਐਨੀਵੇ ਚਲੋ ਸਾਈਡ ਟਰੈਕ ਨਹੀਂ ਹੁੰਦੇ ਆਪਾਂ, ਤੇ ਅਸੀਂ ਜਿਹੜਾ ਹੈਗਾ ਕਿ ਉਹਦੇ ਉੱਤੇ ਠੀਕ ਹੈ, ਡੈਫੀਨੇਟਲੀ ਕੁਛ ਨਾ ਕੁਛ ਕਰਨਾ ਚਾਹੀਦਾ ਹੈਗਾ, ਇਕੱਠੇ ਹੋਣਾ ਚਾਹੀਦਾ ਹੈਗਾ। ਔਰ ਇਹ ਆਪਾਂ ਸ਼ੁਰੂ ਤੋਂ ਕਹਿੰਦੇ ਆ ਇਕੱਠੇ ਹੋਣਾ ਚਾਹੀਦਾ। ਜਦੋਂ ਤੁਹਾਡੇ ਤੇ ਕੋਈ ਮਾੜਾ ਟਾਈਮ ਆਉਂਦਾ ਉਦੋਂ ਨਹੀਂ, ਹਮੇਸ਼ਾ ਲਈ ਇਕੱਠੇ ਹੋਣਾ ਚਾਹੀਦਾ। ਸੋ ਅਜੇ ਵੀ ਜਿਹੜੀ ਚੀਜ਼ ਆ ਇਕੱਠੇ ਸਿਰ ਜੋੜ ਕੇ ਜਿਹੜਾ ਇਹਦਾ ਵਿਚਾਰ ਕਰਨਾ ਚਾਹੀਦਾ। ਔਰ ਮੇਰੇ ਖਿਆਲ ਦੇ ਵਿੱਚ ਆ ਕਿ ਜੇ ਹਫ਼ਤਾ 2 ਹਫ਼ਤੇ ਵੀ ਤੁਹਾਨੂੰ ਟਰੱਕ ਖੜਾ ਕਰਨਾ ਪੈਂਦਾ ਹੈ, ਤੇ ਮੇਰੇ ਖਿਆਲ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੋਊਗੀ, ਕਿਉਂਕਿ ਮੌਕਾ ਆ, ਇਸ ਵੇਲੇ ਟਾਈਮ ਆ। ਤੇ ਇਹ ਚੀਜ਼ ਦੇ ਲਈ ਜੇ ਤੁਸੀਂ ਆਪਣੇ ਪੱਲਿਓਂ ਪੈਸੇ ਪਾ ਕੇ ਕਿਸੇ ਦਾ ਲੋਡ ਕਰਨਾ ਤਾਂ ਬੈਟਰ ਹੈ ਤੁਸੀਂ ਖੜ ਜਾਓ, ਕੋਈ ਗੱਲ ਨਹੀਂ। ਘੱਟੋ ਘੱਟ ਮਾਰਕੀਟ ਐਡਜਸਟ ਤਾਂ ਹੋ ਥੋੜੀ ਬਹੁਤ ਕਿਤੇ ਹੋ ਜਾਊਗੀ। ਜੀ, ਆਪਣੇ ਨਾਲ ਆਪਣੇ ਸਕਾਲਰ ਜੁੜੇ ਆ ਤੇ ਯੂਕੇ ਦੇ ਵਿੱਚ ਤਾਂ ਹੋਰ ਵੀ ਬਹੁਤ ਬੁਰਾ ਹਾਲ ਆ, ਤੇ ਗੁਆਂਢੀ ਮੁਲਕ ਕੈਨੇਡਾ 'ਚ ਵੀ ਆਪਣੇ ਨਾਲੋਂ ਜ਼ਿਆਦਾ ਪ੍ਰਾਈਸਿਸ ਆ। ਤੇ ਜੇ ਜਿਹੜੇ ਆਪਣੇ ਸਰੋਤੇ ਕੈਨੇਡਾ ਵਾਲੇ ਇੱਧਰ ਆ ਕੇ ਸੁਣਦੇ ਆ, ਟਰੱਕਿੰਗ ਵਾਲੇ, ਤੁਸੀਂ ਵੀ ਦੱਸਿਓ ਵੀ ਤੁਹਾਡਾ ਕਿਸ ਤਰ੍ਹਾਂ ਜਿਹੜਾ ਅਫੈਕਟ ਇਹ ਕਰ ਰਿਹਾ ਹੈਗਾ। ਜੀ, ਸਰੋਤੇ ਕਾਲ ਕਰ ਸਕਦੇ ਹੋ, ਨੰਬਰ 408-272-5200। ਹਰਭਜਨ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ? ਠੀਕ ਹੈ ਜੀ। ਮੈਂ ਤੁਹਾਡੇ ਸੁਣਦਾ ਸੀਗਾ, ਹੁਣੇ ਸ਼ੁਰੂ ਕੀਤਾ ਸੀ ਇੱਥੇ ਸੁਣਨਾ, ਜਦੋਂ ਡਬਲ ਬ੍ਰੋਕਰ ਹੋ ਰਹੀ ਸੀ ਇਲੈਕਟ੍ਰੋਨਿਕ ਬ੍ਰੋਕਰੇਜ ਦੀ ਗੱਲ। ਥੋੜਾ ਜਿਹਾ ਐਗਜ਼ਾਮਪਲ ਦੇ ਕੇ ਭਾਈ ਦੱਸੋਗੇ, ਮਤਲਬ ਕਿਹੜੀ ਇਲੈਕਟ੍ਰੋਨਿਕ ਆ ਤੇ ਕਿਹੜੀ ਦੂਜੀ ਆ, ਜਿੱਦਾਂ ਮੈਂ ਹੋ ਸਕਦਾ ਮੇਰੇ ਵਾਂਗੂ ਹੋਰ ਵੀ ਕਈਆਂ ਨੂੰ ਨਾ ਸਮਝ ਆਈ ਹੋਵੇ ਇਹ ਗੱਲ ਨਾ। ਜੀ ਬਿਲਕੁਲ, ਜਿਹੜੀ ਇਲੈਕਟ੍ਰੋਨਿਕ ਬ੍ਰੋਕਰੇਜ ਹੈਗੀ ਆ, ਉਹ ਜਿਹੜੀ ਤੁਹਾਡੀ ਇਸ ਵੇਲੇ ਕਨਵੇ ਆ ਜਾਂ ਕੋਈ ਵੀ ਇਸ ਤਰ੍ਹਾਂ ਦੀ ਜਿਹੜੀਆਂ ਸਰਵਿਸਿਜ਼ ਹੈਗੀਆਂ ਆ, ਉਹ ਤੁਹਾਡੀਆਂ ਜਿਹੜੀਆਂ ਉਹ ਇਲੈਕਟ੍ਰੋਨਿਕ ਬ੍ਰੋਕਰੇਜ ਆ, ਚਾਹੇ ਉਹ ਊਬਰ ਫਰੇਟ ਆ, ਕਿਤੇ ਵੀ ਤੁਹਾਨੂੰ ਬਿਨਾਂ ਕਹਿੰਦੇ ਨਹੀਂ, ਜਦੋਂ ਤੁਹਾਨੂੰ ਕੋਈ ਬੰਦਾ ਨਹੀਂ ਸੁਣਦਾ, ਤੁਸੀਂ ਇੱਧਰੋਂ ਫਰੇਟ ਲੈਣੇ, ਇੱਧਰ ਚੱਕ ਲੈਣੇ, ਰੱਖ ਦਿੰਦੇ ਆ, ਉਹ ਥਰੂ ਜਿਹੜੀਆਂ ਹੈਗੀਆਂ ਕਿ ਇਲੈਕਟ੍ਰੋਨਿਕ ਬ੍ਰੋਕਰੇਜ ਆ। ਜਿਹੜੀ ਡਬਲ ਬ੍ਰੋਕਰੇਜ ਆ, ਉਹ ਇਹ ਹੈਗੀ ਕੋਈ ਟਰੱਕਿੰਗ ਕੰਪਨੀ ਜਿਹੜੀ ਆ, ਉਹ ਆਪ ਦੇ ਨਾਂ ਤੇ ਲੋਡ ਲੈ ਕੇ ਤੇ ਫਿਰ ਕਿਸੇ ਹੋਰ ਕੰਪਨੀ ਨੂੰ ਅੱਗੇ ਲੋਡ ਦਿੰਦੀ, ਉਹ ਡਬਲ ਬ੍ਰੋਕਰੇਜ ਹੈ। ਸੋ ਬੇਸਿਕਲੀ
ਇਹ ਦੋਨੋਂ ਹੀ ਜਿਹੜੀਆਂ ਹੈਗੀਆਂ ਇਲੀਗਲ ਹੈਗੀਆਂ ਇਸ ਵੇਲੇ। ਜਿਹੜੇ ਇਸ ਵੇਲੇ FMCSA ਦੀ ਜਿਹੜੀ ਗੱਲਬਾਤ ਚੱਲ ਰਹੀ ਉਹਦੇ ਮੁਤਾਬਕ, ਕਿਉਂਕਿ ਜਿਹੜੀ ਬ੍ਰੋਕਰੇਜ ਦੀ ਡੈਫੀਨੇਸ਼ਨ ਹੈਗੀ ਆ ਉਹਨੂੰ ਕਲੀਅਰ ਕਰਨ ਦੀ ਗੱਲ ਕੀਤੀ ਗਈ ਆ। ਔਰ ਇਹ ਜਿਹੜੀਆਂ ਅਨਆਥੋਰਾਈਜ਼ਡ ਬ੍ਰੋਕਰੇਜ ਚੱਲ ਰਹੀਆਂ ਹੈਗੀਆਂ, ਜਿਹੜੀਆਂ ਕਿ ਚਾਹੇ ਇਲੈਕਟ੍ਰੋਨਿਕ ਆ ਚਾਹੇ ਡਬਲ ਬ੍ਰੋਕਰੇਜ ਟਰੱਕਿੰਗ ਕੰਪਨੀ ਤੋਂ ਟਰੱਕਿੰਗ ਕੰਪਨੀ ਹੈਗੀ ਆ, ਇਹਦੇ ਉੱਤੇ ਜਿਹੜਾ ਆ ਇਹਨਾਂ ਨੂੰ ਕਿਸੇ ਜਾਂ ਤਾਂ ਇਹਨਾਂ ਨੂੰ ਲਾਇਸੈਂਸ ਦੇ ਵਿੱਚ ਲਿਆਂਦਾ ਜਾਊਗਾ ਕਿ ਉਹਨਾਂ ਨੂੰ ਲਾਇਸੈਂਸ ਲੈਣਾ ਜ਼ਰੂਰੀ ਹੋਊਗਾ। ਸੋ ਜਦੋਂ ਲਾਇਸੈਂਸ ਲੈਣਾ ਜ਼ਰੂਰੀ ਹੋਊਗਾ ਫਿਰ ਉਹਨਾਂ ਦੀ ਕਾਊਂਟਿੰਗ ਹੋਊਗੀ ਵੀ ਕਿੰਨੇ ਆ, ਕਿੱਥੇ ਆ, ਕੌਣ ਆ, ਕੀ ਆ। ਸੋ ਹੁਣ ਇਸ ਵੇਲੇ ਤਾਂ ਜੇ ਕੋਈ ਕਾਊਂਟਿੰਗ ਨਹੀਂ ਨਾ ਹੈਗੀ, ਤੇ ਨਾਲੇ ਜਿਹੜੇ ਆਪਣੇ ਹੈਗੇ ਇਲੈਕਟ੍ਰੋਨਿਕ ਬ੍ਰੋਕਰੇਜ ਹੈਗੇ ਆ, ਕੱਲ ਨੂੰ ਕਿਸੇ ਦੇ ਪੈਸੇ ਨਹੀਂ ਦਿੰਦੇ ਤੇ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ, ਕਿਤੇ ਵੀ ਨਹੀਂ ਹੈਗਾ। ਮੈਨੂੰ ਬਹੁਤ ਕਾਲਸ ਆਉਂਦੀਆਂ ਸਾਰਾ ਦਿਨ ਕਿ ਅਸੀਂ ਕਾਨਵੇ ਨਾਲ ਕੰਮ ਕਰ ਰਹੇ ਹਾਂ, ਸਾਨੂੰ ਕੋਈ ਜਵਾਬ ਨਹੀਂ ਦੇ ਰਹੇ, ਸਾਡੇ ਲੋਡ ਨਹੀਂ ਲਵਾਉਂਦੇ, ਸਾਡੇ ਆਹ ਨਹੀਂ ਕਰਦੇ। ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇਲੈਕਟ੍ਰੋਨਿਕ ਬ੍ਰੋਕਰੇਜ ਆਪਣੀ ਮਨਮਰਜ਼ੀ ਕਰ ਰਹੀ ਹੈ ਇਸ ਵੇਲੇ। ਸੋ ਉੱਤੇ ਕੋਈ ਵੀ ਜਿਹੜੀ ਆ ਕਾਨੂੰਨ ਲਾਗੂ ਨਹੀਂ ਹੋਣਾ। ਜੀ ਆਪਣੇ ਉਹ ਵੀ ਹੈਗੀ ਆ, ਉਹ ਵੀ ਏਦਾਂ ਹੀ, ਉਹ ਵੀ ਇਲੈਕਟ੍ਰੋਨਿਕ ਹੀ ਆ। ਦੁਬਾਰਾ ਪੁੱਛੋ, ਪਿਛਲੀ ਗੱਲ ਕੀ ਕਹੀ? ਜਿਹੜੀ JB Hunt ਦੀ ਹੈਗੀ ਆ ਮੈਨੂੰ ਯਾਦ ਨਹੀਂ ਕਿਹੜੀ 360 ਸਮਥਿੰਗ ਕਰਕੇ, ਤੇ ਉਹ ਵੀ ਇਲੈਕਟ੍ਰੋਨਿਕ ਹੀ ਆਉਂਦੀ ਆ। ਨਹੀਂ, ਜਿਹੜੀ JB Hunt ਹੈ, JB Hunt ਦੀ ਜਿਹੜੀ ਲੋਡਸ ਹੈਗੇ ਆ ਉਹ ਉਹਨਾਂ ਦੀ ਬ੍ਰੋਕਰੇਜ ਡਿਵੀਜ਼ਨ ਦੇ ਥਰੂ ਆਉਂਦੇ ਆ। ਸੋ ਉਹ ਜਿਹੜੀ ਚੀਜ਼ ਆ ਉਹ ਡਿਫਰੈਂਟ ਹੈਗੀ ਆ। ਜਿਹੜੀ ਇਲੈਕਟ੍ਰੋਨਿਕ ਬ੍ਰੋਕਰੇਜ ਆ ਉਹਨਾਂ ਦਾ ਮੋਸਟਲੀ ਜਿਹੜੇ ਇਲੈਕਟ੍ਰੋਨਿਕ ਬ੍ਰੋਕਰੇਜ ਦੇ ਥੱਲੇ ਆਉਂਦੇ ਆ ਉਹਨਾਂ ਦੀ ਆਪ ਦੀ ਫਲੀਟ ਨਹੀਂ ਹੈਗੀ, ਉਹਨਾਂ ਦਾ ਆਪ ਦਾ ਕੋਈ ਟਰੱਕ ਨਹੀਂ ਹੈਗਾ। ਜਿਵੇਂ ਊਬਰ ਫਰੇਟ ਦਾ ਹੈਗਾ ਕੋਈ ਟਰੱਕ ਨਹੀਂ ਹੈਗਾ, ਇਵੇਂ ਕਾਨਵੇ ਦਾ ਕੋਈ ਟਰੱਕ ਨਹੀਂ। ਕਈ ਜਿਹੜੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਦਾ ਕੋਈ ਟਰੱਕ ਨਹੀਂ ਹੈਗਾ ਲੇਕਿਨ ਉਹ ਇਲੈਕਟ੍ਰੋਨਿਕ ਬ੍ਰੋਕਰੇਜ ਕਰ ਰਹੀਆਂ ਹੈਗੀਆਂ, ਉਹ ਇਲੈਕਟ੍ਰੋਨਿਕ ਬ੍ਰੋਕਰੇਜ ਆਉਂਦੀਆਂ। ਜਿਹੜੀਆਂ JB Hunt ਹੈਗਾ ਉਹਨਾਂ ਦੀ ਬ੍ਰੋਕਰੇਜ ਡਿਵੀਜ਼ਨ ਦਾ ਉਹ ਪੋਰਟਲ ਆ, ਜਿਹੜਾ JB Hunt 360 ਆ, ਉਹ ਉਹਨਾਂ ਦਾ ਆਪ ਦਾ ਪੋਰਟਲ ਆ। ਇੱਦਾਂ ਹੀ ਬਹੁਤ ਟਰੱਕਿੰਗ ਕੰਪਨੀਆਂ ਦੇ ਆਪ ਦੇ ਪੋਰਟਲ ਬਣਾਏ। ਜੀ ਜੀ, ਥੈਂਕ ਯੂ ਜੀ ਕਾਲ ਦੇ ਲਈ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਬੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਸਤਿ ਸ਼੍ਰੀ ਅਕਾਲ। ਪਹਿਲੀ ਵਾਰ ਤੁਹਾਡੇ ਸ਼ੋਅ 'ਚ ਕਾਲ ਕੀਤੀ, ਬਹੁਤ ਵਧੀਆ ਤੁਹਾਡਾ ਸ਼ੋਅ ਆ ਜੀ। ਸਾਰੇ ਤੁਸੀਂ ਰਲ ਕੇ ਜਿਹੜਾ ਇਹ ਕਰਦੇ ਨਾ ਉਦੋਂ ਬਹੁਤ ਵਧੀਆ ਮਤਲਬ ਇਨਫੋਰਮੇਸ਼ਨ ਤੁਸੀਂ ਦਿੰਦੇ ਆ। ਤੇ ਮੈਂ ਜਿਹੜੀ ਗੱਲ ਹੈ ਜੀ ਉਹ ਫਿਊਲ ਪ੍ਰਾਈਸ ਬਾਰੇ ਕਰਨੀ ਸੀਗੀ ਕਿ ਜਿਹੜਾ ਆਪਣੇ USA ਦੀ ਜਿਹੜੀ ਕੰਜ਼ੰਪਸ਼ਨ ਆ ਨਾ ਜੀ ਉਹ ਆਲਮੋਸਟ 20 ਮਿਲੀਅਨ ਬੈਰਲ ਰੋਜ਼ ਦੀ ਹੈਗੀ ਆ। ਤੇ ਜਿਹੜੀ ਆਪਣੀ ਪ੍ਰੋਡਕਟਿਵਿਟੀ ਆ USA ਦੀ ਅੱਜ ਤੱਕ ਦੀ ਹਿਸਟਰੀ ਲੈਵਲ ਵਿੱਚ ਜਿਹੜੀ ਹਾਈ ਪ੍ਰੋਡਕਟਿਵਿਟੀ ਹੋਈ ਆ 13 ਮਿਲੀਅਨ ਬੈਰਲ ਦੀ ਹੁੰਦੀ ਆ, ਜਿਹੜੀ ਮੈਕਸਿਮਮ ਹੋਈ ਆ। ਤੇ ਇਹਦੇ ਵਿੱਚ 7 ਮਿਲੀਅਨ ਬੈਰਲ ਦਾ ਗੈਪ ਆ। ਅੱਜ ਵੀ ਜੇ ਆਪਾਂ ਦੇਖੀਏ ਤਾਂ ਜਿਹੜੀ USA ਗਵਰਨਮੈਂਟ ਉਹ 1 ਮਿਲੀਅਨ ਬੈਰਲ ਆਪਣੇ ਵੱਲੋਂ ਵੀ ਛੱਡ ਰਹੀ ਆ, ਹਨਾ। ਤੇ ਵਿੱਚ ਹਜੇ ਵੀ 6 ਮਿਲੀਅਨ ਦਾ ਜਿਹੜਾ ਗੈਪ ਉਹ ਫਿਲ ਕਰਨਾ, ਬਾਹਰੋਂ ਫਿਊਲ ਲੈ ਕੇ ਉਹਨੂੰ ਫਿਲ ਕਰਨਾ ਪੈਣਾ। ਤੇ ਜਦੋਂ ਤੱਕ ਵਰਲਡ ਲੈਵਲ ਦੇ ਵਿੱਚ ਉਹ ਪ੍ਰਾਈਸਿਸ ਥੱਲੇ ਨਹੀਂ ਜਾਣਗੀਆਂ, 100% ਜਿਹੜਾ ਫਿਊਲ ਪ੍ਰਾਈਸ ਥੱਲੇ ਨਹੀਂ ਜਾਊਗੀ। ਜਿੱਦਾਂ ਆਪਾਂ ਕਹਿ ਲਈਏ ਕਿ ਹਾਂ ਥੋੜਾ ਵੱਧ ਗਿਆ, ਕੱਲ ਨੂੰ ਜਦੋਂ 9-10 ਨੂੰ ਹੋ ਜਾਣਾ ਉਦੋਂ ਗਵਰਨਮੈਂਟ ਨੇ ਕੋਈ ਟੈਕਸ ਟੂਕਸ ਘਟਾ ਕੇ ਥੋੜੀ ਬਹੁਤੀ ਹੋਰ ਉੱਚੇ ਆਪਾਂ ਨੂੰ ਰਿਲੀਫ ਦੇ ਦੇਣੀ ਆ। ਪਰ ਅੱਗੇ ਤੋਂ ਅੱਗੇ ਆਪਾਂ ਜੇ ਦੇਖੀਏ ਤਾਂ ਹੋਰ ਹਜੇ ਮੈਨੂੰ ਨਹੀਂ ਲੱਗਦਾ ਕਿ ਇਸ ਈਅਰ ਦੇ ਵਿੱਚ ਵੀ ਜਿਹੜੀ ਆ ਪ੍ਰਾਈਸ ਹੈ ਮਤਲਬ ਆਪਾਂ ਥੱਲੇ ਜਾਂਦੇ ਨੂੰ ਆਪਾਂ ਦੇਖਾਂਗੇ। ਬਾਕੀ ਇੱਕ ਗੱਲ ਹੋਰ ਤੁਹਾਡੇ ਨਾਲ ਕਰਨੀ, ਜਿਹੜੀ ਤੁਸੀਂ ਕੈਨੇਡਾ ਦੇ ਟਰੱਕ ਵਾਲਿਆਂ ਬਾਰੇ ਗੱਲ ਕੀਤੀ ਆ ਕਿ ਉੱਧਰ ਕੀ ਆ, ਉੱਧਰ ਤਾਂ ਜੀ ਬਹੁਤ ਵਧੀਆ ਮਾਹੌਲ ਆ। ਕਿਉਂਕਿ ਜੀ ਪਿਛਲੇ ਸਾਲ ਸਾਡੀ ਟਰੂਡੋ ਗਵਰਨਮੈਂਟ ਨੇ $60,000 ਇੱਕ ਓਨਰ ਆਪਰੇਟਰ ਨੂੰ ਦਿੱਤਾ ਸੀਗਾ, ਹਨਾ। ਤੇ ਉਹ ਸਾਡੇ ਬੰਦਿਆਂ ਨੂੰ ਤਾਂ ਜੀ ਕੋਈ ਫਰਕ ਨਹੀਂਗਾ। ਉਹ ਕਹਿੰਦੇ ਅਸੀਂ ਘਰ ਲੈ ਲਏ ਆ ਇੱਕ ਤੇ ਸਾਨੂੰ ਤਾਂ ਜੀ ਕੋਈ ਏਦਾਂ ਕੋਈ ਰੌਲਾ ਨਹੀਂਗਾ। ਥੋੜਾ ਬਹੁਤ ਪ੍ਰਾਈਸ ਵੱਧ ਵੀ ਹੋ ਗਿਆ ਤੇਲ ਦਾ, ਅਸੀਂ ਪੇ ਕਰ ਦਾਂਗੇ, ਕੋਈ ਚੱਕਰ ਨਹੀਂਗਾ। ਬਾਕੀ ਜੀ ਥੈਂਕ ਯੂ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ। ਇਹਨਾਂ ਦੀ ਇਹ ਗੱਲ ਦੇ ਵਿੱਚ ਮੈਂ ਐਡੀਸ਼ਨ ਤੇ ਕਰੈਕਸ਼ਨ ਜਿਹੜੀ ਕਰਦੇ ਜਾਵਾਂ। 2021 ਦੇ ਆંકੜਿਆਂ ਦੇ ਮੁਤਾਬਕ ਜਿਹੜੀ ਸਰਕਾਰੀ ਏਜੰਸੀ ਆ EIA ਉਸ ਦੇ ਮੁਤਾਬਕ ਕੰਜ਼ੰਪਸ਼ਨ ਜਿੱਦਾਂ ਇਹਨਾਂ ਨੇ ਕਿਹਾ ਤਕਰੀਬਨ 20 ਮਿਲੀਅਨ, ਪ੍ਰੋਡਕਸ਼ਨ ਜਿਹੜੀ ਆ ਅਮਰੀਕਾ 'ਚ 18.6 ਮਿਲੀਅਨ ਬੈਰਲ ਦੀ ਰਹੀ ਆ, ਇੰਪੋਰਟ 8.4 ਮਿਲੀਅਨ ਪਰ ਡੇ ਕਰਦੇ ਰਹੇ ਤੇ ਐਕਸਪੋਰਟ 8.6 ਮਿਲੀਅਨ, ਕੁੱਲ 0.6 ਮਿਲੀਅਨ ਬੈਰਲ ਪਰ ਡੇ ਦੇ ਜਿਹੜੇ ਘਾਟੇ ਦੇ ਵਿੱਚ ਨੈਟ ਇੰਪੋਰਟ ਦੇ ਵਿੱਚ ਜਿਹੜਾ ਉਹ ਰਿਹਾ ਆ। ਸੋ ਪ੍ਰੋਡਕਸ਼ਨ ਕਾਫੀ ਹੈਗੀ ਆ ਹੁਣ ਇੱਥੇ। ਇਹ ਨਹੀਂ ਆਪਾਂ ਹੁਣ ਕਹਿ ਸਕਦੇ ਵੀ ਪ੍ਰੋਡਕਸ਼ਨ ਨਹੀਂ ਆ। ਖਪਤ ਦੇ ਨਾਲ ਨਾਲ ਜਿਹੜਾ ਐਕਸਪੋਰਟ ਇੰਪੋਰਟ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਿਲ ਰਹੀਆਂ ਆ। ਸੋ ਇਹ ਤਕਰੀਬਨ 2010 ਤੋਂ ਬਾਅਦ ਦੇ ਵਿੱਚ ਪ੍ਰੋਡਕਸ਼ਨ ਦੇ ਲੈਵਲ ਹੌਲੀ ਹੌਲੀ ਜਿਹੜੇ ਆ ਉਹ ਵਧਣੇ ਸ਼ੁਰੂ ਹੋਏ ਆ। ਸੋ ਇਸ ਟਾਈਮ 18 ਮਿਲੀਅਨ ਜਿਹੜੇ ਉਹ ਬੈਰਲ ਪਰ ਡੇ ਦੇ ਉੱਤੇ ਪ੍ਰੋਡਕਸ਼ਨ ਚੱਲ ਰਹੀ ਹੈਗੀ ਆ। ਸੋ ਬਿਲਕੁਲ ਜਿਸ ਤਰ੍ਹਾਂ ਉਹ ਦੱਸ ਕੇ ਗਏ ਆ ਵੀ
60,000 ਉੱਥੇ ਦਿੱਤੇ ਆ ਰਮਨ ਜੀ, ਇੱਥੇ ਤਾਂ 1.5 ਲੱਖ ਤੋਂ ਲੈ ਕੇ 2.5 ਮਿਲੀਅਨ ਤੱਕ ਲੈ ਗਏ ਅਮਰੀਕਾ ਦੇ ਵਿੱਚ ਤਾਂ। ਸੋ ਇੰਨੇ ਪੈਸੇ ਵੰਡੇ ਆ ਵੀ ਇੰਨੇ ਜਿੱਦਾਂ ਵਿਆਹ 'ਚ ਸਿੱਟਦੇ ਹੁੰਦੇ ਨਾ, ਏਦਾਂ ਹੀ ਆ। ਚਾਹੇ ਕੋਈ ਅਨਪਲੋਇਮੈਂਟ ਲੈਂਦਾ ਸੀ, ਚਾਹੇ ਕੋਈ ਸਮਾਲ ਬਿਜ਼ਨਸ ਵਾਲਾ ਸੀ, PPP ਸੀ। ਹੁਣ ਇਨਫਲੇਸ਼ਨ ਹੀ ਇਸ ਕਰਕੇ ਜ਼ਿਆਦਾ, ਇੰਨੀ ਜ਼ਿਆਦਾ ਮਹਿੰਗਾਈ ਹੋਈ ਆ। ਉਹ ਰੀਜ਼ਨ ਨਾਲੇ ਇਹ ਵੀ ਨੋਟ ਇੰਨੇ ਪ੍ਰਿੰਟ ਕੀਤੇ ਏਦਾਂ ਵੀ ਹੋਇਆ ਨਾ ਅਰਜੋਤ ਸਿੰਘ ਜੀ, ਵੀ ਜਿਹੜੇ ਵੰਡੇ ਦੇ ਨਾਲੇ ਮਾਫ ਵੀ ਕਰਤੇ। ਜੀ ਵਿਆਹ ਤੋਂ ਬਿਨਾਂ ਹੀ ਵੰਡਦੇ ਸੀਗੇ, ਵਿਆਹ ਵੀ ਨਹੀਂ ਸੀਗਾ। ਸਗੋਂ ਸ਼ੌਕ ਚੱਲਦਾ ਸੀਗਾ, ਕੋਵਿਡ ਦਾ ਰੌਲਾ ਸੀਗਾ ਤੇ ਪੈਸੇ ਪੂਰੇ ਵੰਡੇ ਗਏ। ਆਪਣੇ ਅਗਲੇ ਕਾਲਰ ਨੇ ਜੁੜੇ ਹੋਏ ਅਭੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਪੰਜਾਬੀ ਰੇਡੀਓ GST ਟੀਮ ਦੇ ਰਮਨ ਭਾਜੀ ਸਾਹਮਣੇ ਸਰੋਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਕਹਿਣਾ ਚਾਹੁੰਦਾ ਸੀਗਾ ਕਿ ਰਮਨ ਭਾਜੀ ਨੇ ਗੱਲ ਕਹੀ ਸੀ, ਮੈਂ ਉਹਨਾਂ ਦੇ ਨਾਲ 100% ਸਹਿਮਤ ਹੈਗਾ ਵੀ ਟਰੱਕ ਕਹਿੰਦੇ ਭਾਜੀ ਕਹਿੰਦੇ ਜਿੱਦਾਂ ਤੁਸੀਂ ਹਫ਼ਤਾ ਜਾਂ 10-15 ਦਿਨ ਰੁਕੋ ਤੇ ਜਿਹੜੇ ਰੇਟ ਹੈਗੇ ਉਹ ਹਾਈ ਹੋਣਗੇ, ਕਿਉਂਕਿ ਪਿੱਛੇ ਅਸੀਂ ਦੇਖਿਆ ਸੀਗਾ ਕਿ ਸਾਡੇ DOT ਨੇ ਜਦੋਂ ਰੋਡ ਚੈੱਕ ਲਾਇਆ ਸੀਗਾ ਤੇ ਉਹਨਾਂ ਦੋਵਾਂ 3 ਦਿਨਾਂ ਦੇ ਵਿੱਚ ਰੇਟ ਜਿਹੜੇ ਉਹ ਕਾਫੀ ਆਪਣੇ ਆਪ ਹੀ ਵਧਣ ਲੱਗ ਪਏ ਸੀਗੇ। ਉਹਦਾ ਜਿਹੜਾ ਅਸਰ ਆ ਉਹ 2-3 ਦਿਨ ਬਾਅਦ ਤੱਕ ਵੀ ਰਿਹਾ ਸੀਗਾ, ਇਵਨ ਭਾਵੇਂ ਉਹ ਬੰਦ ਵੀ ਹੋ ਗਏ ਸੀਗੇ, ਫਿਰ ਵੀ ਉਹਦਾ ਅਸਰ ਦੇਖਣ ਨੂੰ ਮਿਲ ਰਿਹਾ ਸੀਗਾ ਵੀ ਰੇਟ ਹਾਈ ਹੋ ਗਏ ਸੀਗੇ। ਬਾਕੀ ਜਿਹੜੇ ਅਸੀਂ ਟਰੱਕ ਰੋਕਣ ਦੀ ਗੱਲ ਕਰਦੇ ਹਾਂ, ਮੈਂ ਮਤਲਬ ਸਾਰੇ ਜਿਹੜੇ ਸੁਣਦੇ ਹੈਗੇ ਮਤਲਬ ਹਰ ਇੱਕ ਬੰਦਾ ਐਕਸਪੀਰੀਅੰਸ ਹੈ, ਕਿਸੇ ਨੂੰ ਅਸੀਂ ਇਹ ਨਹੀਂ ਕਹਿੰਦੇ ਹਰ ਇੱਕ ਤਾਂ ਆਪਣਾ ਵਿਚਾਰ ਦਾ ਕਿੱਦਾਂ ਵੀ ਹੈਗਾ। ਹਮੇਸ਼ਾ ਨਾ ਮਤਲਬ ਜਿੱਦਾਂ ਅਸੀਂ ਅੱਜ ਕੱਲ੍ਹ ਜਿੱਦਾਂ ਹਾਲਾਤ ਚੱਲਦੇ ਪਏ ਆ, ਹਰ ਇੱਕ ਬੰਦੇ ਨੂੰ ਨਾ ਆਪਣੇ ਆਪ ਨੂੰ ਤਿਆਰ ਕਰਕੇ ਰੱਖੋ ਵੀ ਫਿਊਚਰ ਦੇ ਵਿੱਚ ਤੁਹਾਨੂੰ ਏਦਾਂ ਰੇਟ ਤੁਹਾਨੂੰ ਖਰਾਬ ਜਾਂ ਘੱਟ ਮਿਲਦੇ ਆ, ਤੁਹਾਨੂੰ ਟਰੱਕ ਰੋਕਣ ਦੀ ਲੋੜ ਪਿਆ ਕਰਨੀ, ਇਹਦੇ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ। ਪਰ ਇਸ ਵਾਸਤੇ ਤੁਹਾਨੂੰ ਬੈਕਅਪ ਹੋਣਾ ਜ਼ਰੂਰੀ ਆ। ਹੁਣ ਅਸੀਂ ਜੇ ਸਾਡੇ ਕੋਲ 4 ਪੈਸੇ ਇਨਕਮ ਆਉਂਦੀ, ਅਸੀਂ ਸੱਜੇ ਖੱਬੇ ਉਹਨੂੰ ਨਾ ਖਰਚੀਏ। ਜੇ ਸਾਡੇ ਕੋਲ ਪੈਸੇ ਹੈਗੇ ਆ ਤਾਂ ਉਹਨੂੰ ਥੋੜਾ ਬਹੁਤ ਸਾਂਭ ਕੇ ਰੱਖੋ। ਜੇ ਹੁਣ ਹਫ਼ਤਾ 10 ਦਿਨ ਟਰੱਕ ਰੋਕਣਾ ਵੀ ਪੈ ਜਾਏ ਤਾਂ ਤੁਹਾਨੂੰ ਪਤਾ ਤੁਹਾਡੇ ਕੋਲ ਬੈਕਅਪ ਹੈਗਾ, ਹਨਾ। ਇਸ ਕਰਕੇ ਬੰਦੇ ਨੂੰ ਫਿਕਰ ਨਹੀਂ ਹੁੰਦਾ ਵੀ ਉਹ ਟਰੱਕ ਰੋਕਿਆ ਤਾਂ ਉਹਦਾ ਫਿਰ ਸਾਨੂੰ ਫਿਰ ਬੈਨੀਫਿਟ ਮਿਲ ਜਾਂਦਾ, ਨਾ ਤੁਹਾਡੇ ਦਿਮਾਗ 'ਤੇ ਸਟ੍ਰੈਸ ਆਉਂਦੀ ਹੈ। ਜਾਂ ਜਿਹਨਾਂ ਕੋਲ ਬੈਕਅਪ ਨਹੀਂ ਹੁੰਦਾ, ਹੁਣ ਅੱਜ ਦੀ ਤਰੀਕ ਮੈਨੂੰ ਕਈ ਹੁਣ ਟਰੱਕ ਰੋਕਦੇ, ਕਈ ਕੋਲ ਖਰਚਾ ਹੈਗਾ ਰੋਕਣ ਵਾਸਤੇ, ਕਈਆਂ ਕੋਲ ਨਹੀਂ ਹੈਗਾ। ਤਾਂ ਮੈਂ ਹੁਣ ਵੀ ਇਹੀ ਚਾਹੁੰਦਾ ਵੀ ਤੁਸੀਂ ਹੁਣ ਵਾਸਤੇ ਜਦੋਂ ਬਾਅਦ ਤਿਆਰ ਕਰਨ ਲੱਗ ਪਓ, ਵੀ ਹੋ ਸਕਦਾ ਤੁਹਾਨੂੰ 10 ਦਿਨਾਂ ਨੂੰ 15 ਦਿਨਾਂ ਨੂੰ। ਮੈਂ ਚਾਹੁੰਦਾ ਵੀ ਸਰੋਤੇ ਕਾਲ ਕਰਨ ਤੇ ਇਸ ਗੱਲ ਦਾ ਪਲਾਨ ਕਰੀਏ, ਅੱਜ ਤੋਂ ਹੀ ਕਰਨਾ ਸ਼ੁਰੂ ਕਰੀਏ ਵੀ ਕਿਤੇ ਆਉਣ ਵਾਲੇ 10-15 ਦਿਨਾਂ ਦੇ ਵਿੱਚ ਜੇ ਟਰੱਕ ਰੋਕਣ ਦੀ ਲੋੜ ਹੈਗੀ ਤੇ ਰੋਕ ਲਈਏ, ਠੀਕ ਹੈ ਜੀ। ਬਾਕੀ ਦੂਸਰੇ ਨੰਬਰ 'ਤੇ ਜਿਹੜਾ ਹੈਗਾ ਆ, ਜਿੱਦਾਂ ਭਾਜੀ ਕਰਦੇ ਸੀ ਇਲੈਕਟ੍ਰੋਨਿਕ ਐਪਲੀਕੇਸ਼ਨ ਹੁੰਦੀਆਂ ਜਾਂ ਕੰਪਨੀਆਂ ਹੁੰਦੀਆਂ ਆ, ਅਸੀਂ ਕੀ ਕਰਦੇ ਹਾਂ ਉਹਨਾਂ 'ਤੇ ਜਾ ਕੇ ਨਾ ਅਸੀਂ ਬਿੱਡ ਲਾਉਣ ਲੱਗ ਪੈਂਦੇ ਹਾਂ। ਜੇ ਮੰਨ ਲਓ ਵੀ ਸਪੋਜ਼ ਕਰੋ ਕਿਸੇ ਨੇ ਲੋਡ ਸੈਕਰੇਮੈਂਟੋ ਤੋਂ ਯੂਟਾ ਨੂੰ ਲਾਤਾ ਜਾਂ $3000 ਦਾ ਲਾਤਾ, ਹੁਣ ਉਹਦਾ ਨਾਲ ਕੀ ਚੱਕਣਾ ਤਾਂ ਮੈਂ ਚੱਕ ਲਿਆ ਜਾਂ ਕਿਸੇ ਦੂਸਰੇ ਬੰਦੇ ਨੇ ਚੱਕ ਲਿਆ। ਸਾਨੂੰ ਇੱਕ ਆਦਤ ਬਣਾਉਣੀ ਪੈਣੀ ਆ ਵੀ ਅਸੀਂ ਕਿਸੇ ਕੋਲ ਨਾ ਖੋਹ ਕੇ ਨਾ ਚੀਜ਼ ਲੈ ਕੇ ਜਾਈਏ। ਜੇ ਕਿਸੇ ਬੰਦੇ ਨੇ 3000 ਦਾ ਲਾਇਆ ਤਾਂ ਤੁਸੀਂ ਉੱਤੇ $3200 ਦੀ ਬਿੱਡ ਲਾਓ, ਨਾ ਕਿ ਉਹਨੂੰ ਤੁਸੀਂ 3200 ਕਰਕੇ ਉਹ ਖੋਹ ਕੇ ਖੜੋ। ਜੇ ਤੁਹਾਡੇ ਵਿੱਚ ਜੇ ਆਦਤ ਤੁਹਾਡੇ ਵਿੱਚ ਪੈਂਦੀ ਆ ਵੀ ਤੁਸੀਂ ਜੇ 3000 ਦਾ ਲਾਇਆ ਤਾਂ ਮੈਨੂੰ ਫਿਰ 2900 ਕਰਕੇ ਮੈਨੂੰ ਮਿਲ ਜਾਣਾ, ਪਰ ਇਹ ਚੀਜ਼ ਸਾਡੇ ਵਾਸਤੇ ਬਹੁਤ ਡੇਂਜਰਸ ਆ। ਤੁਸੀਂ ਇਹ ਚੀਜ਼ ਉਹਨਾਂ ਦੇ ਐਪਲੀਕੇਸ਼ਨ ਇਸ ਕਰਕੇ ਬਣਾਈਏ ਵੀ ਉਹਨਾਂ ਨੂੰ ਪ੍ਰੋਫਿਟ ਹੋਵੇ, ਘੱਟ ਪੈਸਿਆਂ ਦੇ ਉੱਪਰ ਲੋਡ ਚੱਕਿਆ ਜਾਵੇ। ਪਰ ਸਾਨੂੰ ਵੀ ਇਸ ਗੱਲ ਦਾ ਸੋਚਣਾ ਪੈਣਾ, ਜੇ ਕਿਸੇ ਨੇ 3000 ਦਾ ਲਾਇਆ ਤਾਂ ਉਹਨੂੰ ਹੀ ਜਾਣ ਜੇ ਲੋਡ ਮੈਂ ਚੱਕ ਲਿਆ ਜਾਂ ਕਿਸੇ ਹੋਰ ਨੇ ਚੱਕ ਲਿਆ। ਜੇ ਮੇਰੇ ਮੈਂ 3000 ਬਣਾ ਲਿਆ ਜੇ ਹੋਰ ਬਣਾ ਲੂੰਗਾ, ਇਹ 'ਚ ਟੇਕ ਹੀ ਹੈਗਾ, ਠੀਕ ਨਹੀਂ। ਇਸ ਗੱਲ ਦਾ ਜਿਹੜਾ ਹੈਗਾ ਉਹ ਧਿਆਨ ਵੀ ਰੱਖ ਕੇ ਕੋਈ ਆਪਣੀ ਆਦਤ ਪਾਓ ਵੀ ਬਿੱਡ ਘੱਟ ਕਰਕੇ ਨਾ ਬਿੱਡ ਲਾਓ, ਵੱਧ ਕੇ ਲਾਓ, ਤਾਂ ਕਿ ਉਹਨੂੰ ਵੀ ਪਤਾ ਲੱਗੇ ਵੀ ਬਿੱਡ ਘੱਟ ਨਹੀਂ ਲਾ ਰਹੇ, ਵੀ ਰੇਟ ਜ਼ਿਆਦਾ ਹੀ ਚੱਲੂਗਾ। ਜੇ ਜਾਊਗਾ ਜਿਹੜਾ ਲਾਊਗਾ 3000 ਲਾਊਗਾ ਉਹਨੂੰ ਲੈ ਲੈਣ ਦਾ ਲੋਡ ਕੋਈ ਚੱਕਰ ਨਹੀਂ, ਖੋਹ ਨਾ ਕਿਸੇ ਕੋਲ ਲੋਡ, ਠੀਕ ਹੈ ਜੀ। ਤੇ ਤੀਸਰੇ ਨੰਬਰ 'ਤੇ ਵੱਡੀਆਂ ਕੰਪਨੀਆਂ ਹੈਗੀਆਂ ਜੀ। ਅੱਜ ਦੀ ਤਰੀਕ ਵਿੱਚ ਕਈਆਂ ਕੰਪਨੀਆਂ ਦਾ ਕੰਮ ਚੱਲਣ ਰਿਹਾ ਹੈਗਾ। ਜੇ ਹੁਣ ਕੈਲੀਫੋਰਨੀਆ ਦੇ ਵਿੱਚ ਬੰਦੇ ਰਹਿੰਦੇ ਆ, ਜੇ ਅਸੀਂ ਦੇਖਿਆ ਜਾਵੇ 100% ਲੀਗਲ ਚੱਲਣਾ ਹੈ ਵੱਡੀਆਂ ਕੰਪਨੀਆਂ ਨੇ, ਠੀਕ ਹੈ ਨਾ ਗੱਲ, ਚਾਹੇ ਉਹ ਲਾਗਬੁੱਕ ਦੀ ਹੇਰਾਫੇਰੀ ਕਰਦੀਆਂ ਚਾਹੇ ਨਹੀਂ ਕਰਦੀਆਂ, ਕਿਉਂਕਿ ਰੇਟ ਥੱਲੇ ਆ ਗਏ। ਜਿਹੜੇ ਦੇਖਿਆ ਵੀ ਜਿਹੜਾ ਆਪਣਾ EDD ਹੁੰਦਾ ਜਾਂ W2 ਹੁੰਦਾ, ਮੋਸਟਲੀ ਕੰਪਨੀਆਂ ਜਿਹੜੀਆਂ W2 ਫਾਰਮ ਜਿਹੜੀਆਂ ਇਹ ਨਹੀਂ ਕਰਦੀਆਂ ਹੈਗੀਆਂ। ਜੇਕਰ ਅਸੀਂ ਇਹਨਾਂ ਕੰਪਨੀਆਂ ਨੂੰ ਵੀ ਰੈਪ ਅਪ ਕਰਕੇ ਇਹਦੇ ਵਿੱਚ ਲਾਈਏ, ਸਰਕਲ ਦੇ ਵਿੱਚ ਲਾਈਏ, ਤਾਂ ਮੈਨੂੰ ਲੱਗਦਾ ਕਿ ਉਹ ਵੀ ਅੱਜ ਦੀ ਤਰੀਕ ਵਿੱਚ ਭਾਵੇਂ ਜਿਹਨਾਂ ਦਾ ਕੰਮ ਚੱਲਣ ਡਿਆ ਉਹ ਵੀ ਨਹੀਂ ਅਫੋਰਡ ਕਰ ਸਕਦੀਆਂ ਲੋੜਾਂ ਦੀਆਂ ਪ੍ਰਾਈਸਾਂ, ਠੀਕ ਨਹੀਂ ਗੱਲ। ਸੋ ਬੈਟਰ ਹੈ ਕਿ ਸਾਨੂੰ ਇਹ ਹਰ ਚੀਜ਼ ਨੂੰ ਇਸ ਚੀਜ਼ ਦਾ ਇੱਕ ਪਲਾਨ ਬਣਾਉਣਾ ਚਾਹੀਦਾ, ਫਿਊਚਰ ਪਲਾਨ, ਜਿਹਦੇ ਉੱਤੇ ਹਰ ਇੱਕ ਬੰਦੇ ਦਾ ਫਾਇਦਾ ਹੋਵੇ, ਠੀਕ ਹੈ ਜੀ। ਤੇ ਲਾਸਟ ਵਿੱਚ ਮੇਰਾ ਪੁਆਇੰਟ ਇੱਕ ਭਾਜੀ ਰਮਨ ਜੀ ਨੂੰ ਰਿਕੁਐਸਟ ਹੈਗੀ ਹੈ ਕਿ ਭਾਜੀ ਜਿੱਦਾਂ ਹੁਣ ਸੇਫਟੀ ਵਾਲੇ ਸਾਡੇ ਰੋਡ ਚੈੱਕ ਲਾ ਦਿੰਦੇ ਆ, ਸਾਡੀ ਸੇਫਟੀ ਵਾਸਤੇ ਟਾਇਰ ਟਰੱਕ ਸਾਰੀ ਚੀਜ਼ ਚੈੱਕ ਕਰਦੇ ਆ ਵੀ ਕੋਈ ਚੀਜ਼ ਖਰਾਬ ਨਾ ਹੀ। ਸਾਡੇ ਵੱਲੋਂ ਜਿਹੜਾ ਕੈਰੀਅਰ ਦੀ ਚੀਜ਼ ਚੈੱਕ ਕਰਦੇ, ਟਰੱਕ ਨੂੰ ਚੈੱਕ ਕਰਦੇ ਆ, ਟ੍ਰੇਲਰ ਚੈੱਕ ਕਰਦੇ ਆ ਵੀ ਸੇਫਟੀ ਵਾਸਤੇ। ਪਰ ਹੁਣ ਜਿੱਦਾਂ ਇੰਟਰਸਟੇਟ 40 ਆ ਐਰੀਜ਼ੋਨਾ ਦੀ ਸਟੇਟ ਹੈਗੀ ਆ, ਇਹਦੇ ਵਿੱਚ ਨਾ ਜਿੱਦਾਂ ਕੈਲੀਫੋਰਨੀਆ ਦੇ ਬਾਰਡਰ ਲਾਈਨ ਤੋਂ ਐਂਟਰ ਕਰਕੇ ਫਲੈਗ ਸਟਾਪ ਤੱਕ ਵੇ ਡੇਂਜਰਸ, ਕਾਫੀ ਜ਼ਿਆਦਾ ਡੇਂਜਰਸ ਹੋ ਗਈ ਆ ਵੀ ਉਹ ਮਤਲਬ ਸੇਫਟੀ ਵਾਸਤੇ ਲੋਡ ਤੋਂ ਜ਼ਿਆਦਾ ਜਿੱਦਾਂ ਬੰਦੇ ਦੀ ਨਾ ਮਤਲਬ ਨੁਕਸਾਨ ਖਤਰਾ, ਜਾਨ ਲਈ ਵੀ ਖਤਰਾ ਹੈ, ਤੁਹਾਡਾ ਲੋਡ ਵੀ ਹੈਗਾ। ਤੇ ਉਹਦੇ ਵਾਸਤੇ ਮੈਂ ਚਾਹੁੰਦਾ ਵੀ ਇਹਦੇ ਵਾਸਤੇ ਵੀ ਉਹਨਾਂ ਨੂੰ ਕੰਪਲੇਂਟ ਕਰਨ ਜਾਂ ਵਰਕ ਆਊਟ ਕਰਨ, ਹੱਦ ਤੋਂ ਨਾ ਮਤਲਬ ਕਿ ਬਾਹਰ ਚਲ ਗਈ ਹੈ ਗੱਲ ਵੀ ਲੋਡ ਤੋਂ ਜ਼ਿਆਦਾ ਖਰਾਬ ਹੋ ਗਿਆ ਰੋਡ। ਬਾਈ ਥੈਂਕ ਯੂ ਭਾਈ, ਇਹੀ ਚਾਹੁੰਦਾ ਜੀ, ਮਿਹਰਬਾਨੀ। ਥੈਂਕ ਯੂ, ਬਹੁਤ ਵਧੀਆ ਪੁਆਇੰਟ ਜਿਹੜੀਆਂ ਡੈਫੀਨਿਟਲੀ ਕਾਫੀ ਪੁਆਇੰਟ ਹੈਗੇ ਆ। ਤੇ ਜਿਹੜਾ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਲੋਡਸ ਦੀ ਬਿਡਿੰਗ ਦੀ ਗੱਲ ਕੀਤੀ ਹੈਗੀ ਆ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇੱਕ ਸਕੇਅਰ ਤੁਹਾਡੇ 'ਚ ਪੈਦਾ ਕੀਤਾ ਜਾਂਦਾ। ਮੈਂ ਅਜੇ ਕੱਲ੍ਹ ਪਰਸੋਂ ਹੀ ਇਸ ਵੀਕਐਂਡ ਦੇ ਉੱਤੇ ਗੱਲ ਕਰ ਰਿਹਾ ਸੀਗਾ ਪਾਰਟਸ। ਇਸ ਵੇਲੇ ਪਾਰਟਸ ਦੇ ਬਾਰੇ ਦੇ ਵਿੱਚ ਇਹੋ ਹੀ ਚੀਜ਼ ਹੋ ਰਹੀ ਆ ਕਿ ਜਦੋਂ ਤੁਸੀਂ ਪਾਰਟਸ ਲੈਣ ਜਾਂਦੇ ਆ ਤੇ ਤੁਹਾਡੇ ਸਾਹਮਣੇ ਜਿਹੜਾ ਕਾਊਂਟਰ 'ਤੇ ਬੰਦਾ ਬੈਠਾ ਆ ਉਹ ਤੁਹਾਨੂੰ ਕਰਦਾ
ਜਾਂ ਆਈ ਕੈਨ ਲੈਟ ਮੀ ਫਾਈਂਡ ਫॉर ਯੂ, ਠੀਕ ਹੈ, ਉਹ ਅੱਛਾ ਇੱਕੋ ਰਹਿ ਗਿਆ। ਹੁਣ ਬੰਦਾ ਕਹਿੰਦਾ ਵੀ ਮੈਂ ਇੱਕੋ ਰਹਿ ਗਿਆ ਪਰ ਫਲਾਣੇ ਥਾਂ ਤੇ ਆ, ਮੈਨੂੰ ਮੰਗਾਉਣਾ ਪੈਣਾ, ਚਾਹੇ ਉਹਦੇ ਪਿਛਲੇ ਕਾਊਂਟਰ ਦੇ ਪਿੱਛੇ ਹੀ ਪਿਆ ਆ, ਲੇਕਿਨ ਉਹ ਐਸ ਤੁਹਾਨੂੰ ਉੱਥੇ ਮਾਹੌਲ ਬਣਾ ਦਿੰਦੇ ਤੁਹਾਡੇ ਮਾਈਂਡ ਦਾ ਕਿ ਬਈ ਇਹ ਪਾਰਟ ਮੈਨੂੰ ਮਿਲ ਗਿਆ, ਨਹੀਂ ਤੇ ਫਿਰ ਗਿਆ ਮੈਂ ਅੱਜ ਕੰਮ ਤੋਂ, ਹੈ ਨਾ। ਸੋ ਉਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਹੋ ਰਹੀਆਂ ਹੈਗੀਆਂ। ਇਹ ਦੇਖੋ ਅਸੀਂ ਇਸੇ ਕਰਕੇ ਕਹਿੰਦੇ ਆ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਜਦੋਂ ਆਉਣਾ ਆ, ਬਹੁਤ ਜ਼ਿਆਦਾ ਸੋਚ ਸਮਝ ਕੇ ਆਓ, ਬੜੀ ਸਮਝਦਾਰੀ ਨਾਲ ਆਓ। ਇਸ ਵੇਲੇ ਟਰੱਕਿੰਗ ਇੰਡਸਟਰੀ ਜਿਹੜੀ ਆ ਉਹ ਐਕਚੁਅਲ ਦੇ ਵਿੱਚ ਸਾਰਿਆਂ ਨੂੰ ਇਹ ਸਿਖਾ ਰਹੀ ਆ ਕਿ ਬਿਨਾਂ ਸਿੱਖੇ, ਬਿਨਾਂ ਸਮਝੇ, ਬਿਨਾਂ ਸੋਚੇ ਤੁਸੀਂ ਇਸ ਇੰਡਸਟਰੀ 'ਚ ਆਓਗੇ ਤਾਂ ਇਹ ਚੀਜ਼ਾਂ ਜਿਹੜੀਆਂ ਇਹ ਲਾਜ਼ਮੀ ਆ, ਇਹ ਹੋਣੀਆਂ ਜ਼ਰੂਰੀ ਆ। ਕਿਉਂਕਿ ਜਦੋਂ ਔਨਲਾਈਨ ਬਿਡਿੰਗ ਹੁੰਦੀ ਆ, ਜਦੋਂ ਔਨਲਾਈਨ ਇੱਦਾਂ ਦਾ ਕੰਮ ਹੁੰਦਾ ਆ, ਉਦੋਂ ਜਿਹੜੇ ਬੰਦੇ ਨੇ ਉੱਥੇ ਲੋਡ ਪਾਏ ਹੋਏ ਆ, ਉਹਨਾਂ ਨੇ ਬਹੁਤ ਤੁਹਾਡੀ ਸਟੱਡੀ ਕੀਤੀ ਤੁਸੀਂ ਕੀ ਆ, ਉਹਨਾਂ ਨੇ ਬਹੁਤ ਸਮਝਦਾਰੀ ਨਾਲ ਲੋਡ ਉੱਤੇ ਪਾਇਆ ਹੁੰਦਾ, ਬਹੁਤ ਤਰੀਕੇ ਨਾਲ ਲੋਡ ਪਾਇਆ ਹੁੰਦਾ, ਠੀਕ ਆ, ਆਪਣੇ ਸਾਰੇ ਨੰਬਰਸ ਵਰਕ ਕਰਕੇ ਪਾਇਆ ਹੁੰਦਾ, ਠੀਕ ਆ। ਪਰ ਜਿਹੜਾ ਬਿਡ ਕਰਨ ਵਾਲਾ ਆ, ਤੁਸੀਂ ਹੁਣ ਕਹਿੰਦੇ ਕਿ ਵੱਧ ਬਿਡ ਕਰਨੀ ਚਾਹੀਦੀ ਆ, ਉਹਨੂੰ ਭਲੇ ਮਾਨਸ ਨੂੰ ਤਾਂ ਇਹ ਨਹੀਂ ਪਤਾ ਮੇਰਾ ਖਰਚਾ ਕਿੰਨਾ ਤੇ ਬਿਡ ਕਿੱਥੋਂ ਕਰੂਗਾ, ਠੀਕ ਹੈ ਨਾ। ਜੇ ਬਿਡ ਤਾਂ ਕਰੂਗਾ ਨਾ ਜੇ ਉਹਨੂੰ ਇਹ ਪਤਾ ਹੋਊਗਾ ਮੇਰਾ 1 ਮੀਲ ਤੇ ਮੇਰਾ ਟਰੱਕ ਚੱਲਦਾ, 1 ਮੀਲ ਦੇ ਟਰੱਕ ਚੱਲਣ ਦਾ ਇਸ ਵੇਲੇ ਰਾਜਕਰਨ ਘੱਟੋ ਘੱਟ $2 ਖਰਚਾ ਇੱਕ ਟਰੱਕ 1 ਮੀਲ ਚੱਲਣ ਦਾ, $2 ਤੇ ਜੇ ਅਸੀਂ $2 ਦਾ ਲੋਡ ਕਰ ਰਹੇ ਹਾਂ, ਇਟ ਮੀਨਸ ਅਸੀਂ ਪੱਲਿਓਂ ਪੈਸੇ ਪਾ ਕੇ ਉਹ ਲੋਡ ਕਰ ਰਹੇ ਹਾਂ। ਤੇ ਕੀ ਮਤਲਬ ਬਣਦਾ ਇਸ ਚੀਜ਼ ਦਾ? ਮਤਲਬ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਤੁਸੀਂ ਕਿਉਂ ਮਤਲਬ ਕਿ ਕਿਸ ਹੱਦ ਦੇ ਉੱਤੇ ਚਲੇ ਗਏ ਕਿ $2.25 ਤੁਹਾਡਾ ਖਰਚਾ ਤੇ $2 ਲੋਡ ਕਰਦੇ। ਇਹ ਜ਼ਿਆਦਾ ਚਿਰ ਨਹੀਂ ਚੱਲ ਸਕਦਾ। ਇੱਕ ਅੱਧੀ ਵਾਰੀ ਤਾਂ ਬੰਦਾ ਚਲੋ ਕਰ ਲੇ, ਕੌੜਾ ਘੁੱਟ ਭਰ ਲੇ, ਹਰ ਵਾਰੀ ਇੰਨੇ ਕੌੜੇ ਘੁੱਟ ਭਰਨੇ ਮਤਲਬ ਜ਼ਹਿਰ ਪੀਣ ਵਾਲੀ ਗੱਲ ਹੀ ਜਿਹੜੀ ਉਹ ਬਣ ਜਾਂਦੀ ਆ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਇੱਕ ਤਾਂ ਜਿਹੜਾ ਆਪਾਂ ਉਹਦੀ ਗੱਲ ਕਰ ਰਹੇ ਸੀਗੇ ਬ੍ਰੋਕਰੇਜ ਵਾਲੀ, ਤਾਂ ਬ੍ਰੋਕਰੇਜ ਦੇ ਵਿੱਚ ਇੱਕ ਟਰੱਕਰ ਦੇ ਤੌਰ 'ਤੇ ਤੁਹਾਡੀ ਪਹਿਲੀ ਕੰਸਰਨ ਹੁੰਦੀ ਹੈ ਕਿ ਤੁਸੀਂ ਜਿਹੜਾ ਕੰਮ ਕਰਦੇ ਉਹਦੇ ਲਈ ਤੁਸੀਂ ਪੇਡ ਹੋਵੋ। ਅਤੇ ਉਹਦੇ ਲਈ ਹੁਣ ਜਿੱਦਾਂ ਪੂਰਾ ਸਿਸਟਮ ਆ, ਇਹਨੂੰ ਜੇ ਰਿਫੋਰਮ ਕੀਤਾ ਜਾਏ ਤਾਂ ਇਸ ਤਰੀਕੇ ਨਾਲ ਰਿਫੋਰਮ ਕੀਤਾ ਜਾਏ ਕਿ ਜਿਹੜੀ ਲੋਡ ਦੀ ਅਲਟੀਮੇਟ ਪੇਮੈਂਟ ਦੀ ਰਿਸਪੋਂਸੀਬਿਲਿਟੀ ਜਿਹਦਾ ਲੋਡ ਹੈਗਾ, ਜਿਹਦਾ ਪ੍ਰੋਡਕਟ ਆ, ਜਿਹੜਾ ਸ਼ਿਪਰ ਆ, ਉਹਦੀ ਹੋਣੀ ਚਾਹੀਦੀ ਆ, ਤਾਂ ਕਿ ਜਿੱਦਾਂ ਬੌਂਡਸ ਵਗੈਰਾ ਹੈਗੇ ਆ, ਬ੍ਰੋਕਰ ਆ, ਉਹ ਲੈਪਸ ਹੋ ਜਾਂਦੇ ਆ, ਟਰੱਕਰ ਦਾ ਪੈਸਾ ਮਰ ਜਾਂਦਾ, ਤੁਸੀਂ ਜੱਜਮੈਂਟ ਵੀ ਲੈ ਲੈਂਦੇ ਆ, ਤੁਸੀਂ ਤਾਂ ਵੀ ਆਪਣਾ ਪੈਸਾ ਨਹੀਂ ਕਲੈਕਟ ਕਰ ਪਾਉਂਦੇ। ਜਾਂ ਫਿਰ ਇਸ ਚੀਜ਼ ਨੂੰ ਇੱਦਾਂ ਰਿਫੋਰਮ ਕੀਤਾ ਜਾਏ ਕਿ ਜਿਹੜੀਆਂ ਬੌਂਡ ਵਾਲਾ ਸਿਸਟਮ ਹੈ ਖਤਮ ਕਰਕੇ ਇੰਸ਼ੋਰੈਂਸ ਇਹਨਾਂ ਨੂੰ ਵੀ, ਜਦ ਅਸੀਂ ਮਿਲੀਅਨ ਡਾਲਰ ਦੀ ਇੰਸ਼ੋਰੈਂਸ ਲੈ ਕੇ ਰੋਡ ਤੇ ਆਉਂਦੇ ਆ, ਇਹ ਮਿਲੀਅਨਸ ਆਫ ਡਾਲਰ ਦਾ ਬਿਜ਼ਨਸ ਕਰਦੇ ਆ, ਇਹਨਾਂ ਦੀ ਵੋਲਿਊਮ ਦੇ ਹਿਸਾਬ ਨਾਲ ਇਹਨਾਂ ਦੀ ਕਿਹਾ ਜਾਏ ਕਿ ਬੌਂਡ ਨਹੀਂ, ਤੁਸੀਂ ਇੰਸ਼ੋਰੈਂਸ ਲਓ ਤਾਂ ਕਿ ਟਰੱਕਰ ਗਾਰੰਟਿਡ ਹੋਵੇ ਕਿ ਮੇਰੀ ਪੇਮੈਂਟ ਮੈਨੂੰ ਮਿਲਣੀ ਹੈ। ਤੇ ਇੱਕ ਚੀਜ਼ ਇਹ ਸੀਗੀ। ਹਾਂਜੀ, ਸੈਕਿੰਡ ਚੀਜ਼ ਜਿਹੜੀ ਆ, ਮੈਂ ਪਹਿਲਾਂ ਵੀ ਕਈ ਵਾਰੀ ਕਾਲ ਕਰਕੇ ਕਿਹਾ ਕਿ ਆਪਣੇ ਆਪ ਨੂੰ ਇੱਦਾਂ ਆਪਰੇਟ ਕਰੋ ਕਿ ਤੁਸੀਂ ਆਪਣੀ ਮਾਈਲੇਜ ਕੱਟ ਕਰੋ, ਆਪਣਾ ਪ੍ਰੋਫਿਟ ਵਧਾਓ। ਅੱਜ ਅਸੀਂ ਉਸ ਸਟੇਜ ਤੇ ਆ ਗਏ ਹਾਂ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਟਰੱਕ ਖੜੇ ਕਰ ਦਈਏ। ਜੇ ਅਸੀਂ ਮਾਈਲੇਜ ਕੱਟ ਕੀਤੀ ਹੁੰਦੀ, ਸਾਡੀ ਆ ਨੌਬਤ ਨਹੀਂ ਆਉਣੀ ਸੀ ਖੜੇ ਕਰਨ ਦੀ। ਤੁਸੀਂ ਇਸ ਤਰੀਕੇ ਨਾਲ ਆਪਰੇਟ ਕਰੋ, ਸਾਰੇ ਜਣੇ ਇੱਦਾਂ ਆਪਰੇਟ ਕਰੋ। ਮੈਨੂੰ ਰੀਸੈਂਟਲੀ ਇੱਕ ਬੰਦਾ ਮਿਲਿਆ, ਕਹਿੰਦਾ ਮੇਰਾ ਡਿਸਪੈਚਰ ਠੀਕ ਨਹੀਂ, ਮੈਂ ਡਿਸਪੈਚਰ ਚੇਂਜ ਕਰਨਾ। ਮੈਂ ਕਿਹਾ ਕਿਉਂ ਚੇਂਜ ਕਰਨਾ? ਕਹਿੰਦਾ ਪਹਿਲਾਂ ਮੈਂ 4 ਗੇੜੇ ਜਰਸੀ ਦੇ ਲਾਉਂਦਾ ਸੀ, ਹੁਣ 4 ਨਹੀਂ ਲੱਗਦੇ। ਮੈਂ ਕਿਹਾ ਤੇਰਾ ਡਿਸਪੈਚਰ ਦਾ ਸਮਝਦਾਰ ਆ, ਜਦ ਉੱਥੇ ਦੇ 4 ਗੇੜੇ ਲਾਉਣ ਦਾ ਫਾਇਦਾ ਹੀ ਨਹੀਂ ਆ ਤਾਂ ਤੂੰ 4 ਗੇੜੇ ਕਿਉਂ ਲਾਉਣੇ ਉੱਥੇ? ਆਪਣੇ ਬੰਦੇ ਇਹੀ ਨਹੀਂ ਸਮਝਦੇ, ਉਹਨਾਂ ਦਾ ਦਿਮਾਗ ਇੱਕੋ ਥਾਂ ਤੇ ਟਿਊਨ ਅਪ ਹੋਇਆ ਆ ਕਿ ਦੜਾਈ ਚਲੋ ਬਸ। ਇਹ ਤੁਸੀਂ ਇਹ ਚੀਜ਼ ਨੂੰ ਸਮਝੋ ਕਿ ਜਿੰਨੀ ਮਾਈਲੇਜ ਕੱਟ ਕਰੂਗੇ ਉਹਨਾਂ ਤੁਹਾਡਾ ਰੇਟ ਉੱਪਰ ਜਾਊਗਾ। ਉਹਨਾਂ ਤੁਹਾਨੂੰ 2 ਗੇੜੇ ਲਾ ਕੇ ਤੁਸੀਂ ਸਰਵਾਈਵ ਕਰ ਸਕਦੇ ਆ, ਤੁਸੀਂ 4 ਗੇੜੇ ਤੇ ਕਿਉਂ ਜਾਣਾ ਹੈ? ਬਿਲਕੁਲ ਜੀ, ਬਿਲਕੁਲ 100% ਕੀ ਕਰਦਾ ਜੀ ਤੁਹਾਡੀ ਗੱਲ ਨਾਲ। ਇਹੋ ਹੀ ਇੱਥੇ ਹੀ ਗੱਲ ਤੇ ਆਉਂਦੀ ਆ, ਫਿਰ ਬੇਸਿਕ ਤੇ ਆਉਂਦੀ ਆ ਕਿ ਜੇ ਅਸੀਂ ਆਪਣੀ ਜਿਹੜੇ ਆਵਰਸ ਆਫ ਸਰਵਿਸ ਆ, ਲੌਗ ਬੁੱਕ ਆ, ਜੇ ਅਸੀਂ ਉਹਦੇ ਢੰਗ ਨਾਲ ਪ੍ਰੋਪਰ ਢੰਗ ਨਾਲ ਚੱਲੀਏ, ਸਾਡੀ ਮਾਈਲੇਜ ਆਪੇ ਘੱਟ ਜਾਣੀ ਆ, ਸਾਡਾ ਕੰਮ ਆਪੇ ਘੱਟ ਜਾਣਾ ਆ, ਲੋਡਾਂ ਦੀ ਪ੍ਰਾਈਸਾਂ ਆਪੇ ਵੱਧ ਜਾਣੀਆਂ। ਦੇयर ਇਜ਼ ਨਥਿੰਗ ਟੂ ਵਰੀ ਅਬਾਊਟ। ਪਰ ਗੱਲ ਇਹੋ ਹੀ ਆ ਕਿ ਭਜਾ ਕੇ ਟਰੱਕ ਜਿਹੜਾ, ਜੇ ਤੁਸੀਂ 3 ਗੇੜੇ ਲਾ ਕੇ ਈਸਟ ਕੋਸਟ ਦੇ ਤੁਸੀਂ ਉਹਨੇ ਪੈਸੇ ਬਣਾਉਣੇ, ਇਸ ਵੇਲੇ ਤਾਂ ਘਾਟੇ 'ਚ ਜਾ ਰਹੇ ਆ, ਸੋ 4 ਲਾ ਕੇ ਹੋਰ ਵੱਧ ਘਾਟੇ 'ਚ ਜਾਣੇ ਆ। ਤੁਸੀਂ 3 ਲਾ ਕੇ ਉਹ ਘੱਟ ਜੂਗਾ, 2 ਲਾ ਕੇ ਉੱਥੋਂ ਵੀ ਘੱਟ ਜੂਗਾ।
ਸੋ ਬੇਸਿਕਲੀ ਜਿਹੜੀ ਗੱਲ ਤੁਸੀਂ ਕਹੀ ਆ ਉਹ ਬਿਲਕੁਲ 100% ਠੀਕ ਹੈ। ਐਂਡ ਜਿਹੜਾ ਤੁਸੀਂ ਵਿਚਾਰ ਬ੍ਰੋਕਰੇਜ ਬਾਰੇ ਦਿੱਤਾ ਹੈ ਇੰਸ਼ੋਰੈਂਸ ਦਾ, ਬਹੁਤ ਵਧੀਆ ਲੱਗਾ ਮੈਨੂੰ। ਮੈਂ ਇਸ ਚੀਜ਼ ਦੇ ਉੱਤੇ ਜ਼ਰੂਰ ਡੈਫੀਨੇਟਲੀ ਜਿਹੜੀ ਇਹ ਆਪਣੀ ਕਾਮੈਂਟਸ ਪੀਰੀਅਡ ਸ਼ੁਰੂ ਹੋ ਜਾਣਾ ਹੈ ਹੁਣ ਥੋੜ੍ਹੀ ਦੇਰ ਦੇ ਵਿੱਚ ਇਹਦੇ ਉੱਤੇ ਵੀ। ਸੋ ਉਹ ਕਾਮੈਂਟਸ ਦੇ ਵਿੱਚ ਜਾ ਕੇ ਤੁਸੀਂ ਵੀ ਇਹ ਕਾਮੈਂਟ ਕਰਨਾ ਹੈ ਤਾਂ ਸਾਰੇ ਜਿੰਨੇ ਵੀ ਸੁਣਨ ਵਾਲੇ ਆ, ਬਹੁਤ ਵਧੀਆ ਵਿਚਾਰ ਸੀਗਾ ਇਹ ਕਿ ਜਿਹਦੇ ਵਿੱਚ ਕਿ ਬ੍ਰੋਕਰੇਜ ਦੇਖੋ ਕਰੋੜਾਂ ਦਾ ਮਤਲਬ ਮਿਲੀਅਨਸ ਦਾ ਜਿਹੜਾ ਕੰਮ ਕਰਦੇ ਆ ਤੇ ਬ੍ਰੋਕਰੇਜ ਦੀ ਜਿਹੜੀ ਬੌਂਡ ਫੀ ਆ ਉਹ ਸਿਰਫ 75,000 ਆ, ਠੀਕ ਹੈ ਨਾ। ਤੇ 75,000 ਚ ਕੀ ਕਵਰ ਹੋਊਗਾ? ਹੁੰਦਾ ਹੀ ਨਹੀਂ, ਕੁਛ ਵੀ ਨਹੀਂ ਕਵਰ ਹੁੰਦਾ। ਬਾਈ ਦੀ ਟਾਈਮ ਤੁਹਾਨੂੰ ਪਤਾ ਲੱਗਦਾ ਉਨੀ ਦੇਰ ਤੱਕ 75,000 ਸੁੱਕ ਜਾਂਦੇ ਆ, ਠੀਕ ਹੈ ਨਾ। ਸੋ ਇਹ ਬਹੁਤ ਵਧੀਆ ਗੱਲ ਹੈਗੀ ਆ। ਵੋਲਿਊਮ ਦੇ ਉੱਤੇ ਉਹਨਾਂ ਨੂੰ ਹੋਣਾ ਚਾਹੀਦਾ, ਵੋਲਿਊਮ ਦੇ ਉੱਤੇ ਉਹਨਾਂ ਦੀ ਇੰਸ਼ੋਰੈਂਸ ਹੋਣੀ ਚਾਹੀਦੀ। ਜਿੰਨੀ ਵੋਲਿਊਮ ਉਨੀ ਇੰਸ਼ੋਰੈਂਸ ਆ। ਤੇ ਜੇ ਕੱਲ ਨੂੰ ਉਹ ਕਿਤੇ ਠੱਗੀ ਠੋਰੀ ਜਾਂ ਕੁਛ ਇੱਦਾਂ ਕਰਦੇ ਆ ਪਰ ਨਹੀਂ ਕਰਦੇ ਤੇ ਫਿਰ ਉਹਨਾਂ ਦੀ ਇੰਸ਼ੋਰੈਂਸ ਦੇ ਉੱਤੇ ਪੈਣਾ ਚਾਹੀਦਾ। ਬਹੁਤ ਵਧੀਆ ਵਿਚਾਰ ਹੈਗਾ। ਤੇ ਇਹ ਜਿਹੜੇ ਕਾਮੈਂਟਸ ਆਉਣੇ ਆ ਉਹਦੇ ਵਿੱਚ ਜ਼ਰੂਰ ਇਹ ਕਾਮੈਂਟਸ ਜਿਹੜੇ ਆ ਇਹ ਜ਼ਰੂਰ ਪਾਇਓ ਜੀ। ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਗਗਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਜੀ ਹਾਂ, ਜਿਵੇਂ ਭਾਈ ਸਾਹਿਬ ਨੇ ਪਹਿਲੋਂ ਦੱਸਿਆ ਨਾ ਜੀ ਬਈ ਬੌਂਡ ਹੋਣਾ ਚਾਹੀਦਾ। ਮੈਂ ਕੈਨੇਡਾ ਤੋਂ ਬੋਲ ਰਿਹਾ ਜੀ, ਵੈਨਕੂਵਰ ਤੋਂ। ਸੋ ਸਾਡੇ ਜਿਹੜੀ ਲੋਕਲ ਪੋਰਟ ਇੰਡਸਟਰੀ ਆ ਉਹ ਟੋਟਲੀ ਲੈਜਿਸਲੇਟਡ ਆ। ਉਹਦੇ ਵਿੱਚ ਕੰਪਨੀਆਂ ਦੇ ਉੱਪਰ ਬੌਂਡਸ ਰੱਖੇ ਗਏ ਆ ਨੰਬਰ ਆਫ ਟਰੱਕਸ ਦੇ ਆਧਾਰ ਤੇ। ਸੋ ਕੋਈ ਵੀ ਕੰਪਨੀ ਓਨਰ ਜਿਹੜਾ ਆ ਉਹ ਕਦੇ ਵੀ ਪੈਸੇ ਮਾਰ ਕੇ ਭੱਜ ਨਹੀਂ ਸਕਦਾ। ਜਿਹੜੀ ਇੱਕ ਸਾਰਿਆਂ ਤੋਂ ਵੱਡੀ ਲੋੜ ਹੈ ਜੀ ਉਹ ਹੈਗੇ ਲੈਜਿਸਲੇਟਡ ਰੇਟਸ। ਸੋ ਸਾਡੇ ਜਿੱਦਣ ਦੀ ਇੰਡਸਟਰੀ ਲੈਜਿਸਲੇਟ ਹੋਈ ਆ, ਸਾਰੇ ਰੇਟ ਜਿਹੜੇ ਆ ਉਹ ਟਰੱਕਿੰਗ ਕਮਿਸ਼ਨਰ ਜਿਹੜਾ ਉਹ ਰੇਟ ਡਿਸਕਲੋਜ਼ ਕਰਦਾ ਵੀ ਆਹ ਰੇਟ ਹੋਣਗੇ। ਫਿਰ ਉਹਦੇ ਉੱਪਰ ਫਿਊਲ ਸਰਚਾਰਜ ਰੱਖਿਆ ਗਿਆ। ਤੁਸੀਂ ਹੈਰਾਨ ਹੋਵੋਗੇ, ਇਹੀ ਫਿਊਲ ਸਰਚਾਰਜ ਜਿਹੜਾ ਜਨਵਰੀ ਮਹੀਨੇ ਦੇ ਵਿੱਚ 10-15% ਸੀਗਾ, ਉਹ ਫਿਊਲ ਸਰਚਾਰਜ ਅੱਜ 50% ਆ ਜੀ। ਸੋ ਜਿੱਦਾਂ ਫਿਊਲ ਦੀ ਪ੍ਰਾਈਸ ਵੱਧਦੀ ਉਦਾਂ ਉਹ ਫਿਊਲ ਸਰਚਾਰਜ ਵੱਧਦਾ। ਪਰ ਕਿਤੇ ਨਾ ਕਿਤੇ ਅਸੀਂ ਸਾਰਾ ਕੁਛ ਕਰ ਲੈਂਦੇ। ਅਸੀਂ ਇੱਕ ਬੈਕਬੋਨ ਆ ਨੇਸ਼ਨ ਦੀ, ਚਾਹੇ ਉਹ ਕੈਨੇਡਾ ਆ ਚਾਹੇ ਉਹ US ਆ। ਜੇ ਅਸੀਂ ਆਪਣੇ ਆਪਰੇਸ਼ਨਸ ਰੋਕ ਦਿਆਂਗੇ ਤੇ ਲੋਕਾਂ ਨੂੰ ਖਾਣੇ ਦੀ ਨੌਬਤ ਆ ਜਾਊਗੀ, ਲੋਕ ਭੁੱਖੇ ਮਰਨ ਲੱਗ ਜਾਣਗੇ। ਪਰ ਗੱਲ ਕੀ ਆ, ਜਿਹੜੇ ਲੋਕ ਕਿਸੇ ਦੀ ਭੁੱਖ ਦੇ ਲਈ ਸਾਰਾ ਕੁਛ ਪੂਰਾ ਕਰਦੇ ਆ, ਇੰਨੀ ਮਿਹਨਤ ਕਰਦੇ ਆ, ਉਹ ਆਪ ਭੁੱਖ ਦੇ ਨਾਲ ਸਰਵਾਈਵ ਕਰ ਰਹੇ ਆ। ਸੋ ਉਹ ਚੀਜ਼ ਨੂੰ ਮੁੱਖ ਰੱਖਦਿਆਂ ਮੈਨੂੰ ਪਤਾ ਰਮਨ ਸਿੰਘ ਹੁਣੀ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ ਜਿਸ ਢੰਗ ਦੇ ਨਾਲ। ਮੈਂ ਦਿਲੋਂ ਚਾਹੁੰਦਾ ਵੀ ਜਿਸ ਢੰਗ ਦੇ ਨਾਲ ਸਾਡੇ ਇੱਥੇ ਵੈਨਕੂਵਰ ਦੀ ਲੋਕਲ ਕੰਟੇਨਰ ਇੰਡਸਟਰੀ ਜਿਹੜੀ ਉਹ ਰੈਗੂਲੇਟ ਹੋਈ ਆ, ਕਿਤੇ ਨਾ ਕਿਤੇ ਤਾਂ ਮਿਨੀਮਮ ਜਿਹੜੇ ਲੈਜਿਸਲੇਟਡ ਰੇਟਸ ਆ ਉਹ ਸੈੱਟ ਹੋਣੇ ਚਾਹੀਦੇ ਤਾਂ ਜੋ ਇਹ ਜਿੰਨੀਆਂ ਦੁਸ਼ਵਾਰੀਆਂ ਆ ਇਹਨਾਂ ਚੋਂ ਨਿਕਲਿਆ ਜਾ ਸਕੇ। ਹਾਂ, ਤੇ ਇੱਕ ਦੂਜੀ ਚੀਜ਼ ਜਿਹੜਾ ਜਦੋਂ ਅਸੀਂ ਕੰਪਨੀ ਸ਼ੁਰੂਆਤ ਕਰਦੇ ਹਾਂ ਨਾ ਜੀ, ਸੋ ਕਿਤੇ ਨਾ ਕਿਤੇ ਕੋਈ ਕੋਰਸ ਹੋਣਾ ਚਾਹੀਦਾ ਹੈਗਾ। ਇਹਦੇ ਉੱਪਰ ਆਪਾਂ ਕਦੇ ਕੰਸੀਡਰ ਨਹੀਂ ਕੀਤਾ। ਹੁੰਦਾ ਕੀ ਆ, ਜਦੋਂ ਸਾਡਾ ਥੋੜਾ ਜਿਹਾ ਤਜਰਬਾ ਹੋ ਜਾਂਦਾ 10-15 ਸਾਲ ਦਾ ਜਾਂ 4 ਛਿੱਲੜ ਸਾਡੇ ਕੋਲ ਆ ਗਿਆ, ਫਿਰ ਸਾਨੂੰ ਇਹ ਲੱਗਦਾ ਵੀ ਹਾਂ ਹੁਣ ਅਸੀਂ ਸ਼ੁਰੂ ਕਰ ਲੈਣਾ। ਸੋ ਕਿਤੇ ਨਾ ਕਿਤੇ ਉਹ ਜਿਹੜਾ ਨੌਲੇਜ ਨਾ ਹੋਣ ਦੇ ਬਾਵਜੂਦ, ਇਕੱਲਾ ਪੈਸੇ ਨਾਲ ਜ਼ਰੂਰੀ ਨਹੀਂ ਤੁਸੀਂ ਸਕਸੈਸਫੁਲ ਹੋ ਜਾਓਗੇ, ਪਰ ਤੁਸੀਂ ਪੂਰੀ ਨੌਲੇਜ ਨਾ ਹੋਣ ਦੇ ਨਾਲ ਜਿਨ੍ਹਾਂ ਦੇ ਕੋਲ ਨੌਲੇਜ ਵੀ ਤੁਸੀਂ ਉਹਨਾਂ ਨੂੰ ਵੀ ਖਰਾਬ ਕਰ ਰਹੇ। ਤੇ ਤੁਹਾਡਾ ਜਿਹੜਾ ਉਪਰਾਲਾ, ਮੈਂ ਤੁਹਾਡਾ ਸ਼ੋਅ ਸੁਣਦਾ ਰਹਿਣਾ ਰੋਜ਼। ਸੋ ਤੁਸੀਂ ਬਹੁਤ ਵਧੀਆ ਇੱਕ ਜੌਬ ਕਰ ਰਹੇ, ਤੁਹਾਡਾ ਦਿਲੋਂ ਧੰਨਵਾਦ। ਥੈਂਕ ਯੂ ਗਗਨ ਜੀ, ਮਿਹਰਬਾਨੀ ਜੀ, ਸ਼ੁਕਰੀਆ। ਥੈਂਕ ਯੂ ਗਗਨ ਭਾਜੀ। ਰਾਜਕਰਨ ਗਗਨ ਭਾਜੀ ਹੁਣੀ ਜਿਹੜੇ ਆ ਇਹ UTA ਚਲਾਉਂਦੇ ਹੈਗੇ, ਯੂਨਾਈਟਿਡ ਟਰੱਕ ਐਸੋਸੀਏਸ਼ਨ ਵੈਨਕੂਵਰ ਦੇ ਵਿੱਚ। ਸਾਡੀ ਟਾਈਮ ਟੂ ਟਾਈਮ ਜਿਹੜੀ ਗੱਲਬਾਤ ਹੁੰਦੀ ਰਹਿੰਦੀ ਹੈ ਇਹਨਾਂ ਨਾਲ। ਜੀ ਤੇ ਉਹ ਬਿਲਕੁਲ ਸਹੀ ਗੱਲ ਹੈਗੀ ਆ ਕਿ ਜਿਹੜੀ ਇਸ ਵੇਲੇ ਸਿਚੁਏਸ਼ਨ ਹੈਗੀ ਆ, ਸਾਡੇ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਜਦੋਂ ਕੰਪਨੀ ਕੋਈ ਖੋਲ੍ਹਣੀ ਆ ਜਾਂ ਟਰੱਕਿੰਗ ਕੰਪਨੀ ਕਿਵੇਂ ਚਲਾਉਣੀ ਆ, ਕੋਈ ਉਹਦੇ ਗਾਈਡੈਂਸ ਨਹੀਂ, ਕੋਈ ਉਹਦੀਆਂ ਕਲਾਸਿਸ ਨਹੀਂ, ਕੋਈ ਉਹਦਾ ਮਿਨੀਮਮ ਕ੍ਰਾਈਟੇਰੀਆ ਨਹੀਂ ਹੈਗਾ ਕਿ ਇੱਦਾਂ ਖੋਲ੍ਹਣੀ ਆ ਟਰੱਕਿੰਗ ਕੰਪਨੀ। ਮੈਂ ਦੇਖਿਆ ਅੱਜ ਦੀ ਤਰੀਕ ਦੇ ਵਿੱਚ 2-2, 3-3 ਮਹੀਨੇ ਦੇ ਐਕਸਪੀਰੀਅੰਸ ਤੋਂ ਬਾਅਦ ਹੀ ਟਰੱਕਿੰਗ ਕੰਪਨੀ ਖੋਲ੍ਹੀ ਜਾਂਦੀ ਆ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਨਾਲ ਹਰ ਇੱਕ ਬੰਦਾ ਹਰਟ ਹੁੰਦਾ ਆ। ਤੇ ਬਾਕੀ ਜਿਹੜੀ ਗੱਲ ਹੈਗੀ ਆ ਕਿ ਡਿਬੇਟ ਦੀ ਗੱਲ ਹੈਗੀ ਆ ਕਿ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹ ਰੈਗੂਲੇਟ ਹੋਣੀਆਂ ਚਾਹੀਦੀਆਂ ਜਾਂ ਨਹੀਂ ਰੈਗੂਲੇਟ ਹੋਣੀਆਂ ਚਾਹੀਦੀਆਂ, ਕਿਉਂਕਿ ਇਹ ਅਮਰੀਕਾ ਦੇ ਵਿੱਚ ਇੰਡਸਟਰੀ ਜਿਹੜੀ ਹੈ ਡੀਰੈਗੂਲੇਟ ਕੀਤੀ ਗਈ ਹੈ ਬਹੁਤ ਦੇਰ ਪਹਿਲਾਂ। ਇਹਦੇ ਵਿੱਚ ਰੈਗੂਲੇਸ਼ਨ ਸਾਰਾ ਕੁਛ ਸੀਗਾ। ਸੋ ਆਪਾਂ ਇੱਕ ਉਹ ਸਟੈਂਡਰਡ ਨੂੰ ਚੇਤੇ ਰੱਖਣਾ ਆ ਕਿ ਆਪਣਾ ਜਿਹੜਾ ਆ
ਜਿੱਦਾਂ ਹੁਣ ਪੰਜਾਬ ਦੇ ਵਿੱਚ ਆ ਜਾਂ ਇੰਡੀਆ ਦੇ ਵਿੱਚ ਆ, ਜਿਹੜੀਆਂ ਆਪਣੀਆਂ ਫਸਲਾਂ ਆ ਉਹਨਾਂ ਦੇ ਮੁੱਲ ਗੌਰਮੈਂਟ ਤੈਅ ਕਰਦੀ ਆ, ਠੀਕ ਹੈ ਨਾ। ਉੱਥੇ ਅਸੀਂ ਕਹਿੰਦੇ ਸਾਨੂੰ ਆਪਣਾ ਹੱਕ ਹੋਣਾ ਚਾਹੀਦਾ ਆਪਣੇ ਮੁੱਲ ਤੈਅ ਕਰਨ ਦਾ, ਪਰ ਲੇਕਿਨ ਉਹ ਵੀ ਬਿਜ਼ਨਸ ਆ, ਇਹ ਵੀ ਬਿਜ਼ਨਸ ਆ। ਅਸੀਂ ਇੱਕ ਬੰਨੇ ਤਾਂ ਜਦੋਂ ਗੌਰਮੈਂਟ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਆ ਜਾਂਦੀ ਆ, ਡੈਫੀਨੇਟਲੀ ਉਹਦੇ ਵਿੱਚ ਕਈ ਚੀਜ਼ਾਂ ਦੇ ਉੱਤੇ ਨਾਟ ਐਵਰੀਥਿੰਗ ਇਜ਼ ਗੋਇੰ ਟੂ ਬੀ ਗੁੱਡ, ਠੀਕ ਹੈ ਨਾ। ਫਿਰ ਜਦੋਂ ਉਹ ਚੀਜ਼ ਹੁੰਦੀ ਹੈ ਤੇ ਉਹਦੇ ਵਿੱਚ ਫਿਰ ਅਸੀਂ ਇਹ ਕਹਿੰਦੇ ਵੀ ਨਹੀਂ, ਸਾਡੀ ਗੱਡੀ ਆ, ਸਾਡਾ ਕੰਮ ਆ, ਅਸੀਂ ਸਾਰਾ ਕੁਛ ਕਰਦੇ ਹਾਂ, ਫਿਰ ਸਾਡੀ ਗੌਰਮੈਂਟ ਕਿਉਂ ਤੈਅ ਕਰੇ। ਗੌਰਮੈਂਟ ਨੂੰ ਪ੍ਰਾਈਸ ਤੈਅ ਕਰਨ ਦਾ ਉਦੋਂ ਆਪਾਂ ਨੂੰ ਮਹਿਸੂਸ ਹੁੰਦਾ ਜਦੋਂ ਕਿ ਸਾਡੀ ਕਮਿਊਨਿਟੀ, ਜਿਹੜੀ ਟਰੱਕਿੰਗ ਇੰਡਸਟਰੀ ਦੀ ਕਮਿਊਨਿਟੀ ਆ, ਉਹ ਪ੍ਰੋਪਰਲੀ ਐਜੂਕੇਟ ਨਹੀਂ ਹੈਗੀ ਤੇ ਉਹ ਆਪਣੇ ਭਾਅ ਆਪ ਤੈਅ ਨਹੀਂ ਕਰ ਸਕਦੀ, ਠੀਕ ਹੈ ਨਾ। ਜੇ ਉਹ ਆਪ ਐਜੂਕੇਟ ਹੋਵੇ ਔਰ ਆਪਣੇ ਜਿਹੜੇ ਆ ਭਾਅ ਆਪ ਤੈਅ ਕਰ ਸਕੇ, ਆਪਣੇ ਰੇਟ ਆਪ ਸਹੀ ਰੇਟ ਆਪਣੇ ਆਪ ਤੈਅ ਕਰ ਸਕੇ, ਫਿਰ ਇਹ ਜਿਹੜੀ ਆ ਸਿਚੁਏਸ਼ਨ ਦੀ ਲੋੜ ਨਹੀਂ ਪਊਗੀ। ਪਰ ਡੈਫੀਨੇਟਲੀ ਇਹ ਓਪਨ ਹੈਗਾ ਫॉर ਡਿਬੇਟ ਕਿ ਇੱਦਾਂ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਜੀ, ਥੈਂਕ ਯੂ ਜੀ। ਆਪਣੇ ਕੁਝ ਹੋਰ ਕਾਲਰ ਲਵਾਂਗੇ, ਫਿਰ ਆਪਾਂ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ। ਸਤਨਾਮ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਸਭ ਤੋਂ ਪਹਿਲਾਂ ਜੀ ਤੁਹਾਡਾ ਪ੍ਰੋਗਰਾਮ ਅਸੀਂ ਸੁਣਦੇ ਹੁੰਦੇ ਹਾਂ ਜੀ, ਤੇ ਬਹੁਤ ਹੈਲਪ ਕਰਦਾ ਜੀ, ਕਿਉਂਕਿ ਅਸੀਂ ਵੀ ਨਵੇਂ ਆਏ ਹਾਂ ਤੇ ਸਾਨੂੰ ਗਲਤੀਆਂ ਦਾ ਪਤਾ ਲੱਗਦਾ ਵੀ ਜਦੋਂ ਅਸੀਂ ਇਹਦੇ ਬਾਰੇ ਸੁਣਦੇ ਹਾਂ ਨਾ। ਹੁਣ ਦੀ ਜਿਹੜੀ ਸਿਚੁਏਸ਼ਨ ਆ ਐਸ ਵੇਲੇ, ਮੈਂ ਵੀ ਜਿੱਦਾਂ 5 ਟਰੱਕ ਆਪਣੇ ਹੈਗੇ ਜਿੱਦਾਂ ਮੈਂ ਰਨ ਕਰਦਾ ਆ ਜੀ, ਮੈਂ ਇੱਕ ਚੀਜ਼ ਨੂੰ ਦੇਖਣਾ ਚਾਹੁੰਦਾ ਕਿ ਮੈਨੂੰ ਨਹੀਂ ਪਤਾ ਵੀ ਉਹ ਸੱਚ ਸੀ ਕਿ ਝੂਠ ਸੀ। ਮੈਂ ਲੋਡ ਬੁੱਕ ਕੀਤਾ ਤੇ ਲੋਡ ਲੈ ਕੇ ਮੈਂ ਚੱਕਣ ਚਲ ਗਿਆ। ਮੇਰੀਆਂ 2 ਪਿੱਕਾਂ ਇੱਧਰੋਂ ਸਟਾਕਟਨ ਤੋਂ ਸੀਗੀਆਂ ਤੇ 2 ਮੇਰੀਆਂ ਬੇਕਰ ਸਪੀਡ ਤੋਂ ਸੀਗੀਆਂ, ਤੇ ਉੱਥੇ ਮੈਨੂੰ ਟਾਈਮ ਲੱਗ ਗਿਆ ਤੇ ਮੈਂ ਉੱਥੇ ਸ਼ਿਪਰ ਦੇ ਨਾਲ ਗੱਲ ਕਰਨ ਲੱਗ ਪਿਆ ਤੇ ਉਹਨੂੰ ਮੈਂ ਪੁੱਛਿਆ ਵੀ ਅੱਜ ਦੀ ਟਰੱਕਿੰਗ ਦਾ ਹਾਲ ਕੀ ਹੈ ਨਾ। ਉਹ ਕਹਿੰਦਾ ਗੁੱਡ ਵਾ। ਮੈਂ ਕਿਹਾ ਵੀ ਸਾਨੂੰ ਤਾਂ ਲੱਗਦਾ ਨਹੀਂ ਹੈ ਨਾ, ਵੀ ਜਿੱਦਾਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਖੇਤਾਂ ਦੇ ਵਿੱਚ ਵੇਅਰ ਹਾਊਸ ਤੋਂ ਖਰਬੂਜੇ ਚੱਕਣੇ ਸੀਗੇ ਨਾ। ਉਹਨਾਂ ਨੂੰ ਮੈਂ ਦੱਸਿਆ ਵੀ ਮੈਂ ਕਿਹਾ ਮੈਨੂੰ ਇਹਦਾ ਰੇਟ ਮੈਨੂੰ 7500 ਮਿਲਿਆ, ਮੈਂ 4 ਪਿੱਕਾਂ ਚੱਕਣੀਆਂ ਨਾ। ਉਹ ਕਹਿੰਦਾ ਵਟ। ਉਹਦੀ ਜਿੱਦਾਂ ਉਹ ਸ਼ੌਕ ਹੋ ਗਿਆ ਇਸ ਚੀਜ਼ ਨੂੰ ਸੁਣ ਕੇ, ਕਹਿੰਦਾ ਮੈਂ ਇਸ ਇੱਕ ਲੋਡ ਦਾ ਜਿਹੜਾ ਤੁਸੀਂ ਲੈ ਕੇ ਜਾ ਰਹੇ ਤਾਂ ਮੈਂ 8500 ਮੈਂ ਦੇ ਰਿਹਾ ਆ ਜਿਹੜਾ ਤੇਰਾ ਬ੍ਰੋਕਰ ਵਾ। ਉਹ ਕਹਿੰਦਾ ਵੀ ਇਹ ਗੱਲ ਮੈਂ ਐਕਸਪੋਜ਼ ਨਹੀਂ ਕਰ ਸਕਦਾ, ਦੱਸ ਨਹੀਂ ਸਕਦੇ, ਪਰ ਇਹ ਚੀਜ਼ਾਂ ਚੱਲਣ ਡੀਆਂ ਆ ਕਿਉਂਕਿ ਅਸੀਂ ਜਿੱਦਾਂ ਲੋਡ ਬੁੱਕ ਕਰਦੇ ਹਾਂ ਅਸੀਂ ਦੇਖ ਲੈਂਦੇ ਹਾਂ ਕਿ ਚਲੋ ਯਾਰ ਟਰੱਕ ਤੋਰੀਏ ਵੀ ਪੇਮੈਂਟ ਨਿਕਲ ਜਾਵੇ। ਦੂਜੀ ਗੱਲ ਆ ਕਿ ਹੁਣ ਸਟ੍ਰਾਈਕ ਦੀ ਗੱਲ ਆ ਰਹੀ ਆ, ਕਿਉਂਕਿ ਭਾਜੀ ਹੁਣਾਂ ਦੀਆਂ ਗੱਲਾਂ ਅਸੀਂ ਸੁਣਦੇ ਹਾਂ, ਅਸੀਂ ਆਪ ਵੀ ਦੇਖਦੇ ਹਾਂ, ਟ੍ਰਿਪ ਪੈਕ ਵੀ ਦੇਖਦੇ ਹਾਂ। ਜਿਹੜੇ ਡਰਾਈਵਰ ਆ ਭਾਜੀ ਹੁਣੀ ਕਹਿੰਦੇ ਵੀ ਜਿੱਥੇ ਆਪਣੇ 3 ਟ੍ਰਿਪ ਲੱਗਦੇ ਆਪਾਂ ਨੂੰ ਚੌਥਾ ਕਾਹਤੇ ਲਾਉਣਾ ਚਾਹੀਦਾ। ਆਪਾਂ ਡਰਾਈਵਰਾਂ ਨਾਲ ਗੱਲਬਾਤ ਕੀਤੀ ਕਿ ਯਾਰ ਹਾਰਡ ਟਾਈਮ ਆ, ਤੁਸੀਂ ਆਪਣੀ ਪੇ ਵੀ ਘਟਾਓ ਤੇ ਥੋੜਾ ਜਿਹਾ ਤੁਸੀਂ ਟਰਾਈਐਂਗਲ ਪਾ ਲਓ, ਹਨਾ। ਤੇ ਟਰਾਈਐਂਗਲ ਦੇ ਨਾਲ ਥੋੜੀ ਜਿਹੀ ਆਪਣੀ ਸੇਵਿੰਗ ਹੋ ਜੂਗੀ। ਅਗਲੇ ਕਹਿੰਦੇ ਜੀ ਦੱਸੋ ਟਰੱਕ ਕਿੱਥੇ ਖੜਾ ਕਰਨਾ। ਡਰਾਈਵਰ ਜਿਹੜੇ ਅੱਜ ਕੱਲ੍ਹ ਦੇ ਉਹ ਕਹਿੰਦੇ ਕਿ ਜੀ ਦੱਸੋ ਜੀ ਟਰੱਕ ਕਿੱਥੇ ਖੜੇ ਕਰਨਾ। ਇਹ ਮੇਰੇ ਨਾਲ ਹੋਇਆ ਵੀ ਆ। ਮੇਰਾ ਟਰੱਕ ਮਿਸ਼ੀਗਨ ਰੋਕ ਦਿੱਤਾ ਸੀ ਬੰਦੇ ਨੇ, ਮੈਨੂੰ ਇੱਥੋਂ ਫਲਾਈਟ ਕਰਕੇ ਜਾਣ ਦੀ ਨੌਬਤ ਆ ਗਈ ਸੀ। ਫਿਰ ਉੱਥੋਂ ਮੇਰੇ ਕਿਸੇ ਯਾਰ ਦੋਸਤ ਨੇ ਚੱਲ ਗਿਆ ਵੀ ਅਸੀਂ ਲੈ ਆਉਂਦੇ ਹਾਂ। ਸੋ ਲਾਇਬਿਲਿਟੀ ਦੀ ਕੋਈ ਗਰੰਟੀ ਨਹੀਂ ਹੈਗੀ, ਡਰਾਈਵਰਾਂ ਦੀ ਕੋਈ ਗਰੰਟੀ ਨਹੀਂ ਹੈਗੀ। ਜੇ ਚੱਲਦਾ ਲੋਡ ਵਾ, ਜੇ ਲੋਡ ਨਹੀਂ ਲੈਂਦਾ ਤੇ ਕਹਿ ਦਿੰਦੇ ਅਸੀਂ ਟਰੱਕ ਖੜਾ ਕਰਕੇ ਚੱਲੇ ਹਾਂ। ਸੋ ਬਹੁਤ ਪ੍ਰੋਬਲਮਸ ਆ ਰਹੀਆਂ ਆ। ਜੇ ਹੁਣ ਸੋਚਿਆ ਜੇ ਵੀ ਟਰੱਕ ਖੜੇ ਕਰਦੇ ਹਾਂ ਆਪਾਂ, ਸੋ ਉਹਦਾ ਇੱਕ ਟਾਈਮ ਹੋਵੇ ਕਿ ਹਾਂ ਵੀ ਇਸ ਤਰੀਕ ਨੂੰ ਪੂਰੀਆਂ ਸਟੇਟਾਂ ਦੇ ਵਿੱਚ ਇੱਕ ਜਾਣੇ ਦੇ ਖੜੇ ਕਰਨਾ ਨਹੀਂ ਹੋਣਾ ਕਿ ਜੇ ਮੈਂ ਆਪਣੇ 5 ਕਰ ਦਿੱਤੇ ਮੇਰੇ ਗੁਆਂਢੀ ਦੇ 40 ਰੋਡ ਦੇ ਉੱਤੇ। ਇੱਦਾਂ ਨਹੀਂ। ਜਿੱਦਾਂ ਲੌਗ ਬੁੱਕ ਦੇ ਸਿਸਟਮ ਦੇ ਵਿੱਚ ਯੂਬਾ ਸਿਟੀ ਹੋਇਆ ਸੀਗਾ, ਉਦੋਂ ਪੂਰੀ ਸਟ੍ਰਾਈਕ ਚੱਲੀ ਸੀ, ਕੁਛ ਨਾ ਕੁਛ ਫਰਕ ਪੈ ਗਿਆ ਸੀ ਮੇਰੇ ਹਿਸਾਬ ਨਾਲ। ਪਰ ਹੁਣ ਜਿਹੜਾ ਅਸੀਂ ਆਪਣੇ ਹੱਕ ਲਈ ਖੜ ਸਕਦੇ ਹਾਂ ਨਾ, ਕਿਉਂਕਿ ਫਿਊਲ ਪ੍ਰਾਈਸਿਸ ਉੱਪਰ ਜਾ ਰਹੀਆਂ ਤਾਂ ਰੇਟ ਸਾਡੇ ਉੱਥੇ ਹੀ ਖੜੇ ਨੇ। ਤੁਸੀਂ ਯਕੀਨ ਮੰਨਿਓ ਕਿ 6-6 ਹਜ਼ਾਰ ਦਾ ਫਿਊਲ ਲੱਗਣ ਡਿਆ ਜੀ ਈਸਟ ਦੇ ਗੇੜੇ ਤੋਂ ਜੀ। ਇੱਥੋਂ ਕੈਲੀਫੋਰਨੀਆ ਤੋਂ 3-4 ਪਿੱਕਾਂ ਚੱਕ ਕੇ ਟਰੱਕ ਮੈਸਾਚੂਸੇਟਸ ਜਾ ਰਿਹਾ, ਉੱਥੋਂ ਸਟ੍ਰੇਟ ਲੋਡ ਲੱਭਣਾ ਪੈਂਦਾ ਆ ਤੇ ਡਰਾਈਵਰ ਕਹਿ ਦਿੰਦੇ ਕਿ ਜੀ ਅਸੀਂ ਟਰਾਈਐਂਗਲ ਨਹੀਂ ਲਾਉਣਾ ਜੀ। ਇਹ ਗੱਲਾਂ ਜੇ ਤਾਂ ਸਟ੍ਰਾਈਕ ਕਰਨੀ ਆ ਤਾਂ ਉਹਦਾ ਤੁਹਾਡੇ ਜਰੀਏ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇੱਕ ਟਾਈਮ ਹੋਵੇ ਕਿ ਹਾਂ ਵੀ ਸਾਰੇ ਬੰਦੇ ਉਸ ਚੀਜ਼ ਲਈ ਐਗਰੀ ਹੋਣ, ਉਹਦਾ ਸਾਰਿਆਂ ਨੂੰ ਫਾਇਦਾ ਜੀ। ਹੁਣ ਜੇ SBA ਨੇ ਪੈਸੇ ਦਿੱਤੇ ਉਹ ਅੱਜ ਮੁੱਕ ਜੇ, ਕੱਲ੍ਹ ਮੁੱਕ ਜੇ, ਪਰਸੋਂ ਮੁੱਕ ਜੇ ਨਾ, ਅਸੀਂ ਤਾਂ ਨਵੇਂ ਆ, ਸਾਨੂੰ ਤਾਂ ਨਹੀਂ ਮਿਲੇ। ਜਿਨ੍ਹਾਂ ਕੋਲ ਮਿਲੇ ਉਹ ਚੁੱਪ ਕਰਕੇ ਬੈਠੇ ਆ ਜੀ। ਉਹਨਾਂ ਨੇ ਆਪਣੇ ਡਰਾਈਵਰ ਰੇਟ ਵੀ ਵਧਾਏ ਹੋ ਆ, ਉਹ ਡਰਾਈਵਰ ਪੇ ਵੀ ਜ਼ਿਆਦਾ ਕਰੀ ਜਾਂਦੇ ਆ, ਕੋਲੋਂ ਵੀ ਪਾਈ ਜਾਂਦੇ ਆ। ਪਰ ਸਾਡੇ ਵਰਗੇ ਜਿਹੜੇ ਨਵੇਂ ਆ, ਅਸੀਂ ਵੀ ਇੱਥੇ ਆਏ ਆ, ਬਿਜ਼ਨਸ ਕਰਨ ਲਈ ਆਏ ਆ। ਸੋ ਮੈਂ ਚਾਹੁੰਦਾ ਕਿ ਕੋਈ ਵੀ ਅਪਡੇਟ ਹੋਵੇ, ਜੇ ਟਰੱਕ ਰੋਕਣੇ ਆ ਤਾਂ ਅਸੀਂ ਖੜੇ ਆ, ਸਾਰੇ ਖੜੇ ਕਰਾਂਗੇ ਅਸੀਂ ਟਰੱਕ। ਤੇ ਜਿਹੜੀ W2 ਦੀ ਗੱਲ ਆ ਜਾਂਦੀ ਹੈ, W2 ਭਾਜੀ ਤਾਂ ਹੀ ਦੇਵਾਂਗੇ। ਪਹਿਲਾਂ ਤਾਂ ਮੇਰੇ ਟਰੱਕਾਂ ਦੀ ਇੰਸ਼ੋਰੈਂਸ ਹੀ 3500 ਪਰ ਮੰਥ ਜਾਂਦੀ ਹੈ ਜੀ। ਤੁਸੀਂ ਅੱਜ ਦੇ ਟਾਈਮ 'ਚ ਦੇਖ ਲਓ ਵੀ ਸਾਰਾ ਕੁਛ ਪੱਲੇ ਨੂੰ ਜਾ ਰਿਹਾ। ਫਿਰ ਜੇ W2 ਤੇ ਹੋਵੇ, ਮੈਨੂੰ ਲੱਗਦਾ ਨਹੀਂ ਵੀ ਸਰਵਾਈਵ ਕਰ ਸਕਦਾ। ਹੁਣ ਨੂੰ ਤਾਂ ਬੈਂਕਰਪਸੀ ਹੋਈ ਸੀ, ਹੈ ਨਾ, ਜਿਸ ਹਿਸਾਬ ਨਾਲ ਹਾਲਾਤ ਚੱਲਣ ਡਏ ਆ। ਜਿੱਦਾਂ ਭਾਜੀ ਹੁਣੀ ਕੈਨੇਡਾ ਤੋਂ ਗੱਲ ਕੀਤੀ ਹੈ ਜੀ, ਉਹ ਵੀ ਵਧੀਆ ਲੱਗੀ ਕਿ ਸਾਨੂੰ ਇੱਕ ਰੇਟ ਤੈਅ ਹੋਣਾ ਚਾਹੀਦਾ ਕਿ ਜੇ ਸਾਡਾ ਟਰੱਕ ਜਰਸੀ ਤੱਕ ਜਾਂਦਾ,
ਸਾਨੂੰ ਇਹਦਾ 9,000 ਚਾਹੀਦਾ, ਜੇ ਸਾਡਾ ਮੈਸਾਚੂਸਟਸ ਤੱਕ ਜਾਂਦਾ ਸਾਨੂੰ ਇਹਦਾ 12,000 ਚਾਹੀਦਾ। ਉਹ ਚੀਜ਼ਾਂ ਦੇ ਉੱਤੇ ਵਰਕ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਜੀ। ਥੈਂਕ ਯੂ ਜੀ, ਮਿਹਰਬਾਨੀ। ਅੱਜ ਮੈਂ ਇੱਥੇ ਭਾਜੀ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ। ਭਾਜੀ, ਜੇ ਤੁਹਾਨੂੰ ਆਹ ਕੰਮ ਖੋਲ੍ਹਣ ਤੋਂ ਪਹਿਲਾਂ, ਸ਼ੁਰੂ ਕਰਨ ਤੋਂ ਪਹਿਲਾਂ, ਜੇ ਤੁਹਾਨੂੰ ਪ੍ਰੋਪਰ ਕਲਾਸ ਦਿੱਤੀ ਗਈ ਹੁੰਦੀ ਔਰ ਸਮਝਾਇਆ ਗਿਆ ਹੁੰਦਾ ਵੀ ਇਹਦੇ 'ਚ W2 ਆਹ ਸਾਰੇ ਖਰਚੇ ਹੁੰਦੇ ਆ ਤੇ ਏਦਾਂ ਕਰਕੇ ਆਹ ਚੀਜ਼ ਕਰਨ ਤੋਂ ਬਾਅਦ ਇੱਥੇ ਜਾ ਕੇ ਗੱਲ ਨਿਬੜਦੀ ਆ ਤੁਹਾਡੀ, ਤੇ ਉਸ ਸਿਲਸਿਲੇ ਦੇ ਵਿੱਚ ਉਸ ਚੀਜ਼ ਨੂੰ ਅੱਗੇ ਰੱਖ ਕੇ ਤੁਸੀਂ ਕੀ ਇਹ ਬਿਜ਼ਨਸ ਫਿਰ ਵੀ ਖੋਲ੍ਹਦੇ ਸੀਗੇ? ਮਤਲਬ ਮੈਂ ਇਹ ਜਿਹੜੀ ਚੀਜ਼ ਹੈ ਨਾ, ਇਸ ਚੀਜ਼ ਦੇ ਉੱਤੇ ਆ ਕਿ ਇਹ ਜਿਹੜਾ W2 ਦੇ ਖਰਚੇ ਆ, ਹੋਰ ਖਰਚੇ ਆ, ਇਹ ਪਾਰਟ ਆਫ ਬਿਜ਼ਨਸ ਆ। ਇਸੇ ਕਰਕੇ ਕਹਿੰਦੇ ਆ ਕਿ ਐਜੂਕੇਸ਼ਨ ਕਲਾਸਿਸ ਪੂਰੀ ਢੰਗ ਤਰੀਕੇ ਦੇ ਨਾਲ ਨਾ ਸਮਝਣਾ ਇੰਡਸਟਰੀ ਨੂੰ ਔਰ ਬਿਨਾਂ ਸੋਚੇ ਸਮਝੇ ਵਿੱਚ ਆ ਜਾਣਾ, ਇਹ ਬਹੁਤ ਵੱਡਾ ਪ੍ਰੋਬਲਮ ਹੈਗੀ ਆ। ਔਰ ਜਿਹੜੀ ਗੱਲ ਤੁਸੀਂ ਡਰਾਈਵਰ ਦੀ ਕੀਤੀ ਹੈਗੀ ਆ, ਜਿਹੜੀ ਗੱਲ ਤੁਸੀਂ ਕੰਪਨੀਜ਼ ਦੀ ਕੀਤੀ ਹੈਗੀ ਆ, ਇਹ ਬਹੁਤ ਇਸ਼ੂਜ਼ ਆ ਰਹੇ ਹੈਗੇ, ਬਹੁਤ ਪ੍ਰੋਬਲਮਸ ਆ ਰਹੀਆਂ ਹੈਗੀਆਂ ਕਿ ਜਿਹਦੇ ਵਿੱਚ ਇੱਦਾਂ ਦੇ ਜਿਹੜੇ ਮੁਸ਼ਕਿਲਾਂ ਮੁੱਦੇ ਆ ਜਿਹੜੀਆਂ ਅੱਜ ਦੀਆਂ ਟਰੱਕਿੰਗ ਕੰਪਨੀਆਂ ਉਹਨਾਂ ਨੂੰ ਸਹਿਣੇ ਪੈ ਰਹੇ। ਪਰ ਜਿਹੜੀਆਂ ਸਮਾਲ ਟਰੱਕਿੰਗ ਕੰਪਨੀਜ਼ ਹੈਗੀਆਂ, ਉਹ ਆਪਣੇ ਸਰਵਾਈਵਲ ਦੀ ਪ੍ਰੋਬਲਮ ਆ ਜਾਂਦੀ ਹੈ। ਸਰਵਾਈਵਲ ਕਰਕੇ ਉਹਨਾਂ ਨੂੰ ਇਹ ਇਸ਼ੂਜ਼ ਆ ਰਹੇ ਆ। ਜੇ ਉਹਨਾਂ ਦੇ ਸਰਵਾਈਵਲ ਇਸ਼ੂਜ਼ ਨਾ ਹੋਣ ਫਿਰ ਇਹ ਇਸ਼ੂਜ਼ ਵੀ ਘਟ ਜਾਂਦੇ ਆ। ਜੀ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਸਨੀ ਗਰੇਵਾਲ। ਬਾਈ ਜੀ ਮੈਂ 10-30 ਸੈਕਿੰਡ ਹੀ ਲਊਂ। ਜਦੋਂ ਆਪਣੇ ਜਿਹੜੇ ਬਾਈ ਨੇ ਕਿਹਾ ਨਾ ਵੀ ਮਿਨੀਮਮ ਬਾਈ ਜੀ ਹੋਣਾ ਚਾਹੀਦਾ, ਉਦੋਂ ਬਾਅਦ ਡਿਮਾਂਡ ਐਂਡ ਸਪਲਾਈ ਦੇ ਹਿਸਾਬ ਨਾਲ ਜਿਹੜੇ ਬ੍ਰੋਕਰ ਨੂੰ ਲੋੜ ਆ ਹਨਾ ਵੱਧ ਰੇਟ ਦੇਣਾ ਚਾਹੁੰਦਾ ਚਾਹ ਦੇ ਸਕਦਾ। ਪਰ ਬਾਈ ਜੀ ਮੈਂ ਜਿਹੜੇ ਹੁਣ ਲੋਕ ਸਟ੍ਰਾਈਕ ਦੀ ਪੁੱਛ ਰਹੇ ਨੇ, ਮੈਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ, ਜਦੋਂ ਬ੍ਰੋਕਰ ਟਰਾਂਸਪੇਰੈਂਸੀ ਦਾ ਐਡਾ ਵੱਡਾ ਵਾਈਟ ਹਾਊਸ ਦੇ ਮੂਹਰੇ ਪ੍ਰੋਟੈਸਟ ਹੋਇਆ ਸੀਗਾ, ਉੱਥੇ ਮੁੰਡੇ ਵਰਜੀਨੀਆ ਵਾਲੇ ਸੀਗੇ, ਆਪਣੇ 10-15 ਪੰਜਾਬੀ ਬੰਦਿਆਂ ਤੋਂ ਬਿਨਾਂ ਉੱਥੇ ਕੋਈ ਨਹੀਂ ਗਿਆ। ਮੈਂ ਉੱਥੇ ਅਸੀਂ ਵੀ ਉੱਥੇ 2 ਦਿਨ ਲਾ ਕੇ ਆਏ ਆ, 1 ਦਿਨ, ਤੇ ਉਦੋਂ ਕਾਹਦੇ ਨਹੀਂ ਉੱਠਦੇ ਬਾਈ ਜੀ। ਹੁਣ ਉਹੀ ਹੁੰਦਾ ਨਾ, ਕਹਿੰਦੇ ਜਿੱਦਣ ਸਾਡੇ ਘਰੇ ਅੱਗ ਲੱਗਦੀ ਆ ਉਦੋਂ ਅਸੀਂ ਪਾਣੀ ਵਾਲੀ ਪੈਪ ਚੱਕਣੀ ਆ, ਜਦੋਂ ਲੋਕਾਂ ਦੇ ਘਰੇ ਲੱਗਦੀ ਆ ਅਸੀਂ ਪਹਿਲਾਂ ਪਰਹੇਜ਼ ਨਹੀਂ ਕਰਨਾ ਵੀ ਕਿਵੇਂ ਆਪਣੇ ਘਰ ਤੱਕ ਅੱਗ ਪਹੁੰਚ ਨਾ ਸਕੇ। ਸੋ ਮੈਂ ਸੌਰੀ ਮੈਂ ਲੇਟ ਹੋ ਗਿਆ। ਮੈਂ ਇਹੀ ਗੱਲ ਕਹਿਣੀ ਸੀ, ਜਦੋਂ ਉੱਥੇ ਮੁੰਡਿਆਂ ਨੇ 10-12 ਦਿਨ ਉੱਥੇ ਲਗਾਤਾਰ ਆਪ ਹੀ ਰੋਟੀ ਬਣਾਈ ਆ, ਆਪ ਹੀ ਕੁੱਕ ਕੀਤਾ, ਕਿਸੇ ਨੇ ਪੀਜ਼ੇ ਭੇਜਿਆ, ਵਾਈਟ ਹਾਊਸ ਦੇ ਮੂਹਰੇ ਖੜੇ ਰਹੇ। ਜੇ ਉਦੋਂ ਕੱਲਾ ਵੀ ਖੜ ਜਾਂਦਾ ਨਾ, ਆਪਣੇ ਇਕੱਲੇ ਪੰਜਾਬੀ ਖੜ ਜਾਂਦੇ ਨਾਲ ਵੀ ਚਲੋ ਬਾਈ ਅਸੀਂ ਤੁਹਾਡੇ ਨਾਲ ਆ, ਬਹੁਤ ਫਰਕ ਪੈਣਾ ਸੀ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਉਦੋਂ ਤਾਂ ਯਾਦ ਹੀ ਹੋਣਾ, ਛੁੰਛਣਾ ਫੜਾਇਆ ਸੀਗਾ ਉਦੋਂ ਰਾਸ਼ਟਰਪਤੀ ਨੇ, ਉਹ ਚਾਬੀ ਜੀ ਫੜਾ ਕੇ ਤੋਰਤੇ ਸੀਗੇ ਨਾ ਵਾਪਸ। ਉਦੋਂ ਏਦਾਂ ਹੋਇਆ ਸੀਗਾ ਵੀ ਚਲੋ ਕੋਈ ਨਹੀਂ ਸੁਣਦੇ ਕਰਦੇ ਗੱਲ ਜੀ ਨਿਪਟਾ ਕੇ ਉੱਦਾਂ ਹੀ ਜਿਹੜਾ ਉਹ ਹੋ ਜਾਂਦਾ। ਸੋ ਇਹ ਮਸਲਾ ਹੁਣ ਦੇਖੋ, ਜਦੋਂ ਇਹ ਗੱਲ ਕਰਦੇ ਆ ਨਾ ਵੀ ਪੱਕਾ ਰੇਟ ਵੱਧ ਜੇ, ਹੁਣ ਜਿੱਦਾਂ ਤੇਲ ਦੀਆਂ ਕੀਮਤਾਂ ਵਧੀਆਂ, ਤੁਸੀਂ ਅੱਜ ਦੇ ਹਿਸਾਬ ਨਾਲ ਰੇਟ ਸੈੱਟ ਕਰ ਲਓਗੇ, ਤੇਲ ਦੀਆਂ ਕੀਮਤਾਂ ਵੱਧ ਜਾਣੀਆਂ, ਉਹ ਰੇਟ ਤਾਂ ਫਿਰ ਉਹਨਾਂ ਨੇ ਏਡੀ ਜਲਦੀ ਦੁਬਾਰਾ ਵਧਾਉਣਾ ਨਹੀਂ, ਫਿਰ ਉਦੋਂ ਫਿਰ ਘਾਟੇ 'ਚ। ਨਾਲੇ ਅਮਰੀਕਾ ਦੇ ਵਿੱਚ ਦੇਖੋ ਕੈਨੇਡਾ ਡਿਫਰੈਂਟ ਆ, ਉਹਨਾਂ ਦਾ ਸੋਸ਼ਲਿਸਟ ਜਿਹੜਾ ਇਨਫਰਾਸਟਰਕਚਰ ਆ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲਦੇ ਆ। ਉੱਥੇ ਇਹ ਚੀਜ਼ਾਂ ਤੈਅ ਹੋ ਜਾਂਦੀਆਂ, ਉਹ ਕਰ ਦਿੰਦੀਆਂ ਨੇ ਸਰਕਾਰਾਂ। ਇੱਥੇ ਪਰ ਫ੍ਰੀ ਮਾਰਕੀਟ ਨੂੰ ਜਿਹੜੀ ਉਹ ਤਰਜੀਹ ਦਿੱਤੀ ਜਾਂਦੀ ਆ। ਸੋ ਇੱਦਾਂ ਦਾ ਹੋ ਪਾਉਣਾ, ਆਈ ਥਿੰਕ ਇਹ ਖਿਆਲੀ ਪੁਲਾਵ ਜਿਹੜੇ ਆ ਉਹ ਇਹ ਹੋਣੀ ਨਹੀਂ ਆ। ਆਪਾਂ ਐਵੇਂ ਤਾਂਗ ਲਾ ਕੇ ਸੋਚਦੇ ਰਹੀਏ ਵੀ ਇੱਦਾਂ ਕਰਕੇ ਰੇਟ ਜਿਹੜੇ ਉਹ ਤੁਸੀਂ ਬੰਦ ਲਓਗੇ, ਇਹ ਗੱਲ ਬਣਨੀ ਨਹੀਂ। ਹਾਂ, ਜਿਹੜਾ ਵਾਜਿਬ ਆ ਮਿਨੀਮਮ, ਜਿੱਦਾਂ ਮਿਨੀਮਮ ਵੇਜ ਇੱਥੇ ਹੁੰਦੀ ਆ, ਉੱਦਾਂ ਦੀਆਂ ਚੀਜ਼ਾਂ ਆ, ਉਹ ਚੀਜ਼ ਜਿਹੜੀ ਜ਼ਰੂਰ ਉਸ ਪਾਸੇ ਵੱਲ ਨੂੰ ਵਧਿਆ ਜਾ ਸਕਦਾ ਆ। ਪਰ ਤੁਸੀਂ ਕਹੋ ਵੀ ਹਾਂ ਪੱਕੇ ਹੀ ਲੋੜਦਾਂ ਦੇ ਰੇਟ ਤੈਅ ਹੋ ਜਾਣਗੇ, ਆਈ ਥਿੰਕ ਉਹ ਨਾਮੁਮਕਿਨ ਜੀ ਵਾਲੀ ਗੱਲ ਆ। ਜੀ ਰਮਨ ਜੀ। ਜੀ ਬਿਲਕੁਲ ਜੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਅਗੇਨ ਜਿਹੜਾ ਰੈਗੂਲੇਟ ਕਰਨਾ ਨਾ ਆਪਣੇ ਆਪ ਨੂੰ, ਤੁਸੀਂ ਕਹਿ ਰਹੇ ਕਿ ਸਾਨੂੰ ਰੈਗੂਲੇਟ ਕਰ ਦਿਓ, ਸਾਨੂੰ ਬੰਨ ਦਿਓ ਰੇਟ ਦੇ ਵਿੱਚ, ਠੀਕ, ਉਹ ਮੁੜ ਕੇ ਕੱਲ ਨੂੰ ਤੁਸੀਂ ਉਹ ਪ੍ਰੋਬਲਮ ਪਾਉਣੀ ਆ। ਠੀਕ ਹੈ ਨਾ। ਮੈਂ ਕਿਉਂ ਹਮੇਸ਼ਾ ਪੰਜਾਬ ਦੀ ਜਿਹੜੀ ਆ ਉਹਦੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਉੱਥੇ ਦੇਖੋ ਅੱਜ ਦੀ ਤਰੀਕ ਸਭ ਤੋਂ ਵੱਡੀ ਫਾਈਟ ਇਹ ਆ ਕਿ ਸਾਡੀਆਂ ਫਸਲਾਂ ਦਾ ਮੁੱਲ ਅਸੀਂ ਕਿਉਂ ਨਹੀਂ ਤੈਅ ਕਰ ਸਕਦੇ। ਠੀਕ ਹੈ, ਸਭ ਤੋਂ ਵੱਡੀ ਫਾਈਟ ਹੈ। ਠੀਕ ਹੈ, ਸੋ ਇੱਥੇ ਅਸੀਂ ਉਹੀ ਚੀਜ਼ ਫਿਰ ਮੰਗ ਰਹੇ ਹਾਂ ਛੱਡ ਕੇ ਕਿ ਸਾਨੂੰ ਰੈਗੂਲੇਟ ਕਰ ਦਿਓ, ਸਾਡੀਆਂ ਪ੍ਰਾਈਸਾਂ ਬੰਦ ਦਿਓ। ਕੱਲ ਨੂੰ ਤੁਸੀਂ ਉਸੇ ਚੀਜ਼ ਦੇ ਉੱਤੇ ਫਿਰ ਲੜਨਾ ਕਿ ਸਾਡੀ ਗਵਰਨਮੈਂਟ ਸਾਡੇ ਪ੍ਰਾਈਸ ਤੈਅ ਕਿਉਂ ਕਰੇ। ਸੋ ਉਹ ਜਿਹੜੀ ਚੀਜ਼ ਅਸੀਂ ਇੱਕ ਬੰਨੇ ਅਸੀਂ ਫਾਈਟ ਕਰਦੇ ਹਾਂ ਤੇ ਇੱਕ ਬੰਨੇ ਅਸੀਂ ਮੰਗਦੇ ਹਾਂ ਉਸੇ ਚੀਜ਼ ਨੂੰ, ਇਹ ਗਲਤ ਆ। ਸੋਚੋ, ਠੀਕ ਹੈ ਨਾ। ਹਾਂ, ਇਹ ਕਹੋ ਕਿ ਸਾਨੂੰ ਇਸ ਢੰਗ ਦੇ ਨਾਲ ਆਪਣੇ ਆਪ ਨੂੰ ਐਜੂਕੇਟ ਕਰਨਾ ਚਾਹੀਦਾ ਕਿ ਅਸੀਂ ਆਪਣਾ ਭਲਾ ਬੁਰਾ ਆਪ ਸੋਚ ਸਕੀਏ, ਅਸੀਂ ਕਿਸੇ ਦੇ ਹੱਥ ਡੋਰ ਨਾ ਫੜਾਈਏ। ਠੀਕ ਆ। ਸੋ ਇਹ ਸੋਚੋ ਵੀ ਅਸੀਂ ਐਜੂਕੇਟ ਕਿਵੇਂ ਹੋਣਾ ਆ, ਅਸੀਂ ਇਹਦੇ 'ਚ ਅੱਗੇ ਵਧਣ ਵਾਸਤੇ
ਕੋਈ ਵੀ ਬਿਜ਼ਨਸ ਆ, ਜਦੋਂ ਤੁਸੀਂ ਕੋਈ ਫਰੈਂਚਾਈਜ਼ ਬਾਏ ਕਰਨ ਜਾਂਦੇ ਆ, ਉਹ ਤੁਹਾਨੂੰ ਪਹਿਲਾਂ 15 ਦਿਨ 20 ਦਿਨ 30 ਦਿਨ ਆਪਣਾ ਪੂਰੀ ਟ੍ਰੇਨਿੰਗ ਦਿੰਦੇ ਆ, ਲੌਕ ਖੋਲਣ ਤੋਂ ਲੈ ਕੇ ਲੌਕ ਬੰਦ ਕਰਨ ਤੱਕ, ਗਾਰਬੇਜ ਪੋਚਾ ਹਰ ਚੀਜ਼ ਕਰਾਉਂਦੇ ਆ। ਉਹ ਕਿਉਂ ਕਰਾਉਂਦੇ ਆ? ਕਿਉਂਕਿ ਜਿੱਦਣ ਤੁਸੀਂ ਜਾ ਕੇ ਆਪਣਾ ਕੰਮ, ਕਿਉਂ ਫਰੈਂਚਾਈਜ਼, ਕਿਉਂ ਸਬਵੇ, ਕਿਉਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਵਿੱਚ ਤੁਸੀਂ ਜਿਹੜੇ ਮਰਜ਼ੀ ਬੰਦੇ ਨੂੰ ਲਿਆਣ ਕੇ ਪਾ ਦਿਓ, ਫਰੈਂਚਾਈਜ਼ ਕਰ ਦਿਓ, ਕਿਉਂ ਕਾਮਯਾਬ ਹੁੰਦੇ ਆ? ਕਿਉਂ? ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ, ਉਹਨੂੰ ਪ੍ਰੋਪਰ ਸਮਝਾਇਆ ਜਾਂਦਾ, ਉਹ ਇੱਕ ਤੋਤੇ ਵਾਂਗੂ ਰਟਾ ਦਿੱਤਾ ਜਾਂਦਾ, ਹਰ ਇੱਕ ਕਸਟਮਰ ਨਾਲ ਕਿੱਦਾਂ ਗੱਲ ਕਰਨੀ, ਇੱਕ ਇੱਕ ਚੀਜ਼। ਸੋ ਟਰੱਕਿੰਗ ਇੰਡਸਟਰੀ ਦੇ ਵਿੱਚ ਇਹ ਚੀਜ਼ ਹੈ ਨਹੀਂ ਗੀ। ਸੋ ਇਸੇ ਕਰਕੇ ਸਾਡੀਆਂ ਪ੍ਰੋਬਲਮਾਂ ਸਾਰੀਆਂ ਹੈਗੀਆਂ, ਕਿਉਂਕਿ ਸਾਡੇ ਕੋਲ ਉਹ ਪ੍ਰੋਪਰ ਐਜੂਕੇਸ਼ਨ ਹੈ ਨਹੀਂ, ਜਿਹਦੇ ਨਾਲ ਇਸ ਇੰਡਸਟਰੀ 'ਚ ਸਕਸੈਸਫੁਲ ਹੋਇਆ ਜਾਂਦਾ। ਜੀ ਐਜੂਕੇਸ਼ਨ ਮਸਟ ਆ ਜੀ ਕਿਸੇ ਵੀ ਬਿਜ਼ਨਸ ਨੂੰ ਜਿਹੜਾ ਉਹ ਰਨ ਕਰਨ ਦੇ ਲਈ। ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਰਮਨ ਜੀ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਆਉਣ ਵਾਲੇ ਦਿਨਾਂ 'ਚ ਵੀ, ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਇੱਦਾਂ ਹੀ ਜਿਹੜੀਆਂ ਆ ਉਹ ਡਿਸਕਸ਼ਨਸ, ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਦੇ ਰਹਾਂਗੇ। ਧੰਨਵਾਦ ਜੀ ਰਮਨ ਜੀ, ਸਤਿ ਸ਼੍ਰੀ ਅਕਾਲ। ਜਾਂਦੇ ਜਾਂਦੇ ਇੱਕ ਵਾਰੀ ਫੇਰ ਰਾਜਕਰ ਮਿਸਰੀ ਜੀ ਆਪਾਂ ਦੱਸਦੇ ਜਾਈਏ, ਇਸ ਸ਼ਨੀਚਰਵਾਰ ਨੂੰ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ USA ਵੱਲੋਂ ਸਾਡਾ ਜਿਹੜਾ ਫ੍ਰਿਜ਼ਨੋ ਦੇ ਵਿੱਚ ਸਟੂਡੀਓ ਆ 2125 ਨਾਰਥ ਵਾਲਟਨ ਐਵਨਿਊ ਫ੍ਰਿਜ਼ਨੋ, ਉੱਥੇ ਇੱਕ ਸੈਮੀਨਾਰ ਹੋ ਰਿਹਾ ਹੈ ਕਿਸਾਨ ਮੋਰਚੇ ਦੇ ਸੰਬੰਧ ਦੇ ਵਿੱਚ। ਸਿੱਖੀ ਤੇ ਕਮਿਊਨਿਸਟ ਜਿਹੜੇ ਸੀਗੇ ਉਹਨਾਂ ਦਾ ਕੀ ਰੋਲ ਸੀ। ਭਾਈ ਅਜਮੇਰ ਸਿੰਘ ਜੀ ਇੰਡੀਆ ਤੋਂ ਆਏ ਹੋਏ ਆ ਤੇ ਉਹ ਉਹਨਾਂ ਦਾ ਲੈਕਚਰ ਹੋਊਗਾ 1 ਵਜੇ ਤੋਂ ਲੈ ਕੇ 3 ਵਜੇ ਤਾਈਂ। ਤੇ ਨਾਲ ਦੀ ਨਾਲ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਨੇ ਜਿਹੜੀ ਨਵੀਂ ਬੁੱਕ ਲਿਖੀ ਹੈਗੀ ਆ, ਖਾੜਕੂ ਸੰਘਰਸ਼ ਦੀ ਸਾਖੀ। ਕੀ ਹੁੰਦਾ ਵੀ ਜਿਹੜੇ ਸਾਡੇ ਚੋਟੀ ਦੇ ਖਾੜਕੂ ਸੀ, ਉਹਨਾਂ ਦਾ ਤਾਂ ਸਾਨੂੰ ਐਕਸ਼ਨ ਕੀ ਕੀਤਾ ਸਾਰਿਆਂ ਦਾ ਪਤਾ, ਪਰ ਉਹਨਾਂ ਨੇ ਇਸ ਬੁੱਕ ਦੇ ਵਿੱਚ ਅਣਜਾਣੇ ਤੇ ਅਣਗੌਲੇ ਸਿਦਕੀ, ਜਿਹੜੇ ਛੋਟੇ ਲੈਵਲ ਕਹਿੰਦੇ, ਜਿਹੜੇ ਨੀਹਾਂ ਤੋਂ ਸੀ, ਜਿਨ੍ਹਾਂ ਦਾ ਨਾਮ ਨਹੀਂ ਬਾਹਰ ਆਇਆ, ਉਹਨਾਂ ਦੀਆਂ ਜਿਹੜੀ ਕਹਾਣੀਆਂ ਲਿਖੀਆਂ ਆ। ਸੋ ਬਹੁਤ ਹੀ ਵਧੀਆ ਬੁੱਕ ਹੈਗੀ ਆ ਇਹ। ਉੱਥੇ ਤੁਸੀਂ ਇਹ ਰਿਲੀਜ਼ ਕੀਤੀ ਜਾਊਗੀ, ਜੇ ਕਿਸੇ ਨੇ ਖਰੀਦਣੀ ਹੋਈ ਖਰੀਦ ਵੀ ਸਕਦੇ, ਕਿਉਂਕਿ ਆਪਾਂ ਇੱਥੇ ਬੁੱਕਾਂ ਪਹੁੰਚ ਗਈਆਂ ਹੈਗੀਆਂ, ਮੰਗਵਾ ਲਈਆਂ। ਸੋ ਜਿਹੜੇ ਟਰੱਕਾਂ ਵਾਲੇ ਵੀਰ ਘਰਾਂ 'ਚ ਆ, ਜਿਨ੍ਹਾਂ ਨੇ ਇਸ ਵਾਰੀ ਨਹੀਂ ਜਾਣਾ, ਤੇ ਜ਼ਰੂਰ ਤੁਸੀਂ ਫ੍ਰਿਜ਼ਨੋ ਵਾਲੇ ਸਟੂਡੀਓ ਦੇ ਵਿੱਚ ਸ਼ਨੀਚਰਵਾਰ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ ਪਹੁੰਚਿਓ ਤੇ ਅਜਮੇਰ ਸਿੰਘ ਉਹਨਾਂ ਦੇ ਵਿਚਾਰ ਸੁਣਿਓ ਜੀ। ਬਿਲਕੁਲ। ਤੇ 1 ਤੋਂ 3 ਵਜੇ ਤੱਕ 11 ਜੂਨ ਨੂੰ 2125 ਨਾਰਥ ਬਾਟਨ ਐਵਨਿਊ। ਹੁਣ ਲੈਂਦੇ ਆ ਜੀ ਇਜਾਜ਼ਤ, ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।